बंद 269। जोगी हो लाचार जां महर कीती, तदों चेलियां बोलियां मारियां नी। जीबा सान चढ़ा के गिरद होए, जिवें तिखियां तेज कटारियां नी। वेख सोहना रंग जटेटड़े दा, जोग देण दियां करन तैयारियां नी। ठरक मुंडियां दे लगे जोगियां नूं, मत्तां जिन्हां दियां रब ने मारियां नी। जोग देण ना मूल निमाणियां नूं, जिन्हां कीतियां मेहनतां भारियां नी। वारिस शाह खुशामद सोहणियां दी, गल्लां हक दियां ना नरवारियां नी। हुण जोगी ने ਉਹਨੂੰ जोग देण ਦਾ ਐਲਾਨ ਕਰ ਦਿੱਤਾ ਹੈ ਤੇ ਉਹਦੇ ਜਿਹੜੇ ਚੇਲੇ ਨੇ ਬਾਕੀ ਬੈਠੇ, ਜਿਹੜੇ ਕੋਈ 12 ਸਾਲ ਦਾ ਬੈਠਾ ਹੈ, ਕੋਈ 10 ਸਾਲ ਦਾ ਬੈਠਾ ਹੈ, ਤੇ ਉਹਨਾਂ ਨੂੰ ਤਾਂ ਜੋਗ ਮਿਲਿਆ ਨਹੀਂ। ਤੇ ਰਾਂਝਾ ਜਿਹੜਾ ਹੈ ਉਹ ਗਿਆ ਤੇ ਉਹਨੂੰ ਫੌਰਨ ਹੀ ਜੋਗ ਮਿਲਣ ਦਾ ਐਲਾਨ ਹੋ ਗਿਆ। ਤੇ ਉਹ ਹੁਣ ਜਿਹੜੇ ਚੇਲੇ ਨੇ ਉਹ ਜਿਹੜੇ ਨੇ ਉਹ ਹੁਣ ਤਾਨੇ ਮਾਰ ਰਹੇ ਨੇ ਜੋਗੀ ਨੂੰ ਕਿ ਤੂੰ ਇਹਨੂੰ ਸੋਹਣਾ ਮੁੰਡਾ ਵੇਖ ਕੇ ਦੇ ਰਿਹਾ ਹੈ, ਤੂੰ ਠਰਕੀ ਜੋਗੀ ਹੈ। ਜੋਗੀ ਹੋਰ ਲਾਚਾਰ ਜਾਂ ਮਹਿਰ ਕੀਤੀ। ਜੋਗੀ ਨੇ ਜਦੋਂ ਹੈਲਪਲੈਸ ਹੋ ਕੇ ਤੇ ਮਹਿਰ ਕੀਤੀ ਦਾ ਮਤਲਬ ਹੈ ਮੁਹੱਬਤ ਦੇ ਨਾਲ ਮਿਹਰਬਾਨੀ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੇ। ਇਹ ਤੇ ਤੁਹਾਨੂੰ ਪਤਾ ਹੀ ਹੈ। ਜੀਬਾਂ ਸਾਨ ਚੜਾਏ ਕੇ ਗਿਰਦ ਹੋਏ, ਜੀਬਾਂ ਜਿਹੜੀਆਂ ਨੇ ਉਹਨਾਂ ਨੇ ਸਾਨ ਚੜਾਇਆ। ਸਾਨ ਚੜਾਉਣਾ ਇਹ ਹੁੰਦਾ ਹੈ ਕਿ ਸਹੀ ਸਾਹਿਬ ਤੁਸੀਂ ਵੀਡੀਓ ਆਫ ਕਰ ਲਓ। ਮੈਨੂੰ ਕਹਿ ਰਹੇ ਹੋ? ਸਹੀਦ ਸਾਹਿਬ ਹੋ ਗਈ। ਅੱਛਾ, ਜੀਬਾਂ ਸਾਨ ਚੜਾ ਕੇ, ਸਾਨ ਚੜਾਉਣਾ ਇਹ ਹੁੰਦਾ ਹੈ ਕਿ ਕੋਈ ਤਲਵਾਰ ਜਾਂ ਦਾਤਰੀ ਹੋਵੇ ਨਾ ਤੇ ਉਹਨੂੰ ਗਰਮ ਕਰਕੇ ਤੇ ਫਿਰ ਉਹਨੂੰ ਤਿੱਖਾ ਕੀਤਾ ਜਾਂਦਾ ਹੈ, ਉਹ ਸਾਨ ਚੜਾਉਣਾ ਹੁੰਦਾ ਹੈ। ਜੀਬਾਂ ਸਾਨ ਚੜਾ ਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ। ਤੇ ਕਟਾਰੀ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਕੀ ਹੁੰਦੀ ਹੈ। ਆਪਣਾ ਵੇਖ ਸੋਹਣਾ ਰੰਗ ਜਟੇਟੜੇ ਦਾ, ਜੋ ਦੇਣ ਦੀਆਂ ਕਰਨ ਤਿਆਰੀਆਂ ਨੀ। ਇਹ ਹੁਣ ਉਹ ਕਹਿ ਰਹੇ ਨੇ ਚੇਲੇ ਕਿ ਤੂੰ ਸੋਹਣਾ ਰੰਗ ਦੇਖ ਕੇ ਇਹਦਾ ਜੋਗੀ ਦਾ ਉਹਦਾ ਰਾਂਝੇ ਦਾ ਤੇ ਤੂੰ ਜੋਗ ਦੇਣ ਦੀ ਤਿਆਰੀ ਕਰ ਲਈ ਹੈ। ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ। ਇਹ ਜਿਹੜੇ ਅੱਜ ਕੱਲ ਦੇ ਜੋਗੀ ਨੇ ਇਹਨਾਂ ਨੂੰ ਮੁੰਡਿਆਂ ਦਾ ਵੀ ਠਰਕ ਹੈ। ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ, ਇਹ ਤੇ ਸਾਫ਼ ਹੀ ਹੈ। ਅੱਛਾ, ਠਰਕ ਦੇ ਬਾਰੇ ਚ ਮੇਰਾ ਇਹ ਖਿਆਲ ਹੈ ਕਿ ਜਾਂ ਤੇ ਇਹ ਮੰਟੋ ਦੀ ਲਾਈਨ ਹੈ ਤੇ ਜਾਂ ਇਹ ਰਾਜਿੰਦਰ ਸਿੰਘ ਬੇਦੀ ਦੀ ਲਾਈਨ ਹੈ। ਮੈਨੂੰ ਦੋਵਾਂ ਚੋਂ ਯਾਦ ਨਹੀਂ ਹੈਗਾ। ਇਹ ਤੇ ਹਾਲਾ ਮੈਂ ਇੱਕ ਵਾਰੀ ਸ਼ਰਤ ਵੀ ਲਾਈ ਸੀ ਜਿਹੜੀ ਮੈਂ ਹਾਰ ਗਿਆ ਸਾਂ, ਫਿਰ ਵੀ ਮੈਨੂੰ ਯਾਦ ਨਹੀਂ ਰਿਹਾ। ਕਿ ਜਿਹੜਾ ਇਸ਼ਕ ਹੈ, ਇਸ਼ਕ ਦੀ ਇਸ਼ਕ ਜਿਹੜਾ ਹੁੰਦਾ ਨਾ ਉਹਦੀ ਇੱਕ ਅਖੀਰ ਹੁੰਦੀ ਹੈ, ਲੇਕਿਨ ਠਰਕ ਦੀ ਕੋਈ ਅਖੀਰ ਨਹੀਂ ਹੁੰਦੀ। ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਹੜੇ ਵਿਚਾਰੇ ਨਿਮਾਣੇ ਲੋਕ ਨੇ, ਮਾੜੇ ਲੋਕ ਨੇ, ਉਹਨਾਂ ਨੂੰ ਬਿਲਕੁਲ ਹੀ, ਮੂਲ ਦਾ ਮਤਲਬ ਬਿਲਕੁਲ ਹੀ ਨਹੀਂ ਜੋਗ ਦਿੰਦੇ। ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ। ਵਾਰਿਸ ਸ਼ਾਹ ਖੁਸ਼ਾਮਦ ਦੇ ਸੋਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਰਵਾਰੀਆਂ ਨੀ। ਵਾਰਿਸ ਸ਼ਾਹ ਸੋਹਣਿਆਂ ਦੀ ਖੁਸ਼ਾਮਦ ਕੀਤੀ ਜਾਂਦੀ ਹੈ ਤੇ ਕੋਈ ਹੱਕ ਦੀ ਗੱਲ ਨਹੀਂ ਹੁੰਦੀ। ਮਤਲਬ ਇਹ ਕੋਈ ਨਖੇੜੇ ਵਾਲੀ ਤਾਰਵੀਂ ਗੱਲ ਨਹੀਂ ਹੁੰਦੀ। ਬਸ ਸੋਹਣੇ ਬੰਦੇ ਨੂੰ ਦੇਖ ਕੇ ਤੇ ਲੋਕ ਬਦਲ ਜਾਂਦੇ ਨੇ।
ਅੱਜ ਮੈਂ फेयरनेस मतलब फेयरनेस ਦੀ ਕੋਈ ਗੱਲ ਨਹੀਂ ਇਹਦੇ ਵਿੱਚ। अच्छा फेयरनेस नहीं ਇਹ ਚ ਹੁੰਦੀ। अच्छा ਅੱਜ ਮੈਂ ਫਾਰਮੈਟ ਬਦਲਨੇ ਹੈ। ਇਹ ਜਿਹੜਾ ਬੰਦ ਹੈ ਇਹ ਤੁਹਾਡੇ ਚੋਂ ਹੁਣ ਇੱਕ ਬੰਦਾ ਪੜ੍ਹ ਦੇਵੇ। ਦਿੰਨੀ ਆ ਜੀ, ਜਿਹੜਾ ਮਰਜ਼ੀ ਪੜ੍ਹ ਦੇਵੇ। ਚਲੋ ਜੀ। ਜੋਗੀ ਹੈ ਲਾਲਚ ਜਾਂ ਮਿਹਰ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੇ। ਉਹ ਲਾਚਾਰ ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ। ਜੀਭਾਂ ਸਾਣ ਚੜਾਈ ਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੇ। ਦੇਖ ਸੋਹਣਾ ਰੂਪ ਜਟੇਟੜੇ ਦਾ, ਜੋਗ ਦੇਣ ਦੀਆਂ ਕਰਨ ਤਿਆਰੀਆਂ ਨੇ। ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ, ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੇ। ਜੋਗ ਦੇਣ ਨਾ ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਪਾਰੀਆਂ ਨੇ। ਵਾਰਿਸ ਸ਼ਾਹ ਖੁਸ਼ਾਮਦ ਹੈ ਸੋਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਿਵਾਰੀਆਂ ਨੇ ਨਿਰਵਾਰੀਆਂ ਨੇ। ਇਹ ਲਾਚਾਰ ਜਿਹੜਾ ਲਫ਼ਜ਼ ਹੈ ਨਾ ਇਹ ਚਾਰਾ ਤੋਂ ਹੈ। ਮਤਲਬ ਚਾਰਾ ਹੁੰਦਾ ਹੈ ਕਿ ਕੋਈ ਜ਼ਰੀਆ ਹੈਗਾ ਤੇ ਲਾਚਾਰ ਦਾ ਮਤਲਬ ਹੈ ਜਿਹਦਾ ਕੋਈ ਵੀ ਜ਼ਰੀਆ ਨਾ ਹੋਵੇ। ਬੇਬਸ ਕਹਿ ਸਕਦੇ, ਬੇਬਸ। ਉਹ ਮੈਂ ਸੁਣਾ ਚੁੱਕਿਆ ਗੱਲ ਕਿ ਉਹ ਮੈਂ ਸ਼ਾਹ ਹੁਸੈਨ ਦੇ ਮੇਲੇ ਤੇ ਜਾਂਦੇ ਹੁੰਦੇ ਸਾਂ ਹਰ ਸਾਲ, ਤੇ ਉੱਥੇ ਇੱਕ ਐਗਨੋਸਟਿਕ ਮਲੰਗ ਵੀ ਆਉਂਦਾ ਹੁੰਦਾ ਸੀਗਾ, ਤੇ ਉਹਦੇ ਨਾਲ ਮੇਰਾ ਬੜਾ ਡਾਇਲਾਗ ਹਰ ਸਾਲ ਹੀ ਹੁੰਦਾ ਸੀ। ਤੇ ਮੈਂ ਉਹਦੇ ਨਾਲ ਦੋਸਤੀ ਇਸ ਡਾਇਲਾਗ ਤੇ ਹੋਈ ਕਿ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਮਲੰਗੀ ਕਰਦੇ ਫਿਰੋ, ਅਸੀਂ ਤੇ ਜੱਟ ਲੋਕ ਆ, ਅਸੀਂ ਤੇ ਆਪਣਾ 12 ਘੰਟਿਆਂ ਚ ਜੋਗ ਲੈ ਲੈਂਦੇ ਹਾਂ, ਤੇ ਤੁਸੀਂ ਸਾਰੀ ਉਮਰ ਲੱਗੇ ਰਹਿੰਦੇ ਹੋ। ਤੇ ਉਹ ਮੈਨੂੰ ਕਹਿਣ ਲੱਗਾ ਹੀ ਤੂੰ ਕਿੰਨੀ ਵਾਰੀ ਪੜ੍ਹੀ ਹੈ? ਮੈਂ ਕਿਹਾ ਮੈਂ ਬਹੁਤ ਵਾਰੀ ਪੜ੍ਹੀ ਹੈ। ਕਹਿੰਦਾ ਇੰਨੀ ਪੜ੍ਹੀ ਹੈ? ਫਿਰ ਉਹ ਜਿਹੜਾ 12 ਸਾਲ ਮੱਝਾਂ ਚਾਰ ਕੇ ਆਇਆ ਸੀ ਉਹ ਯੋਗ ਨਹੀਂ ਸੀ ਹੈਗਾ? ਸਹੀ ਗੱਲ ਹੈ, ਸਟਰਗਲ ਤੇ ਹੈ ਸਟਰਗਲ ਤੇ ਹੈ। ਹਾਂ ਬਿਲਕੁਲ, ਉਹਨੇ ਸਹੀ ਗੱਲ ਕਹੀ। ਕਹਿੰਦਾ ਜੀ ਉਹ 12 ਸਾਲ ਦੀ ਮੱਝਾਂ ਚਾਰ ਕੇ ਆਇਆ ਸੀ, ਉਹ ਤੇ ਯੋਗ ਦਾ ਦਰਸ ਪੂਰਾ ਕਰਕੇ ਆਇਆ ਸੀ। ਹਾਂਜੀ, ਉਹ ਸਰਟੀਫਿਕੇਸ਼ਨ ਉਹ ਹੈ ਸੀ ਪਹਿਲੇ। ਹਾਂਜੀ ਹਾਂਜੀ। ਤੇ ਉਹ ਬੜਾ ਦਿਲਚਸਪ ਸੀਗਾ ਉਹ ਆਪਣਾ ਮਲੰਗ। ਉਹ ਰੱਬ ਤੇ ਗੱਲ ਜਦੋਂ ਕੋਈ ਹੋਣ ਲੱਗਦੀ ਸੀ ਤੇ ਕਹਿੰਦਾ ਸੀ ਕੀ ਗੱਲਾਂ ਕਰਦੇ ਹੋ, ਇਹ ਕੰਧ ਰੱਬ ਹੈ। ਮੈਂ ਕਿਹਾ ਕਿਉਂ? ਕਹਿੰਦਾ ਨਜ਼ਰ ਤੇ ਆਉਂਦੀ ਹੈ ਨਾ। ਅੱਛਾ, ਵਾਹ ਵਾਹ ਵਾਹ। ਰੋਕ ਤੇ ਸਕਦੀ ਹੈ ਤੁਹਾਨੂੰ। ਅੱਛਾ ਚਲੋ ਜੀ ਅੱਗੇ। ਗੀਬਤ ਕਰਨ ਬਗਾਨੜੀ ਤਾਤ ਔਗੁਣ, ਸੱਤੇ ਆਦਮੀ ਇਹ ਗੁਨਾਹਗਾਰ ਹੁੰਦੇ। ਚੋਰ ਕਿਰਤ ਘਿਨ ਚੁਗਲ ਤੇ ਝੂਠ ਬੋਲੇ, ਲੂਤੀ ਲਾਵੜਾ ਅਸਤਮਾ ਯਾਰ ਹੁੰਦੇ। ਅਸਾਂ ਜੋਗ ਨੂੰ ਗੱਲ ਨਹੀਂ ਬਹਿਣਾ, ਤੁਸੀਂ ਕਾਸ ਤੋਂ ਐਡ ਬੇਜ਼ਾਰ ਹੁੰਦੇ। ਵਾਰਿਸ ਸ਼ਾਹ ਜਿਨ੍ਹਾਂ ਉਮੀਦ ਨਾ ਟਾਂਗ ਕਾਈ, ਬੇੜੇ ਤਿਨਾਂ ਦੇ ਆਕਬਤ ਪਾਰ ਹੁੰਦੇ। ਗੀਬਤ ਕਰਨ ਵਾਲਾ ਹੁੰਦਾ ਹੈ ਜਿਹੜਾ ਕਿਸੇ ਦੀ ਚੁਗਲਖੋਰ ਜਿਹੜਾ ਕਿਸੇ ਦੀ ਪਿੱਠ ਪਿੱਛੇ ਉਹਦੀ ਬੁਰਾਈ ਕਰਦਾ ਹੈ, ਉਹ ਗੀਬਤ ਕਰਨ ਵਾਲਾ ਹੁੰਦਾ ਹੈ। ਗੀਬਤ ਕਰਨ ਬਗਾਨੜੀ ਤਾਤ ਮਤਲਬ ਇਹ ਹੈ ਕਿ ਉਹ ਆਪਣੇ ਮਾਲਕ ਨੂੰ ਛੱਡ ਕੇ
ਤੇ ਦੂਜਿਆਂ ਦੀ ਵਫਾਦਾਰੀ ਕਰਦੇ ਨੇ, ਯਾਨੀ ਬੇਵਫਾਈ। ਗੀਬਤ ਕਰਨ ਬੇਗਾਨੜੀ ਤਾਤ ਔਗਣ ਜਿਹੜਾ ਮਤਲਬ ਗੁਨਾਹਗਾਰ ਨੇ। ਸੱਤੇ ਆਦਮੀ ਇਹ 7 ਤਰ੍ਹਾਂ ਦੇ ਆਦਮੀ ਗੁਨਾਹਗਾਰ ਹੁੰਦੇ ਨੇ। ਚੋਰ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਚੋਰ ਹੁੰਦਾ ਹੈ, ਚੋਰ ਕਿਰਤ ਘਨ, ਚੋਰੀ ਕਰਨ ਵਾਲਾ ਤੇ ਚੋਰੀ ਕਰਕੇ ਕਮਾਉਣ ਵਾਲਾ, ਤੇ ਘਿਨ ਦਾ ਮਤਲਬ ਹੈ ਬੇਦੀਦ, ਸ਼ੋਖ। ਚੁਗਲੀ ਕਰਨ ਵਾਲਾ ਤੇ ਝੂਠ ਬੋਲਣ ਵਾਲਾ। ਲੂਤੀ ਲਾਵੜਾ, ਇਹ ਲੂਤੀ ਲਾਵੜੇ ਦਾ ਪਤਾ ਤੁਹਾਨੂੰ ਕੀ ਹੁੰਦਾ? ਲੂਤੀ ਲਾਉਣਾ ਕੀ ਹੁੰਦਾ? ਲੂਤੀਆਂ ਲਾਣਾ ਹੁੰਦਾ ਹੈ ਕਿ ਆਪਣਾ ਮਤਲਬ ਫੇਕ ਗੱਲਾਂ ਕਰਨਾ ਹੈ। ਲੂਤੀਆਂ ਲਾਣਾ ਕਿ ਫੇਕ ਗੱਲਾਂ ਕਰਨਾ, ਸਹੀ ਗੱਲ ਨਾ ਕਰਨਾ, ਮਸਕਾਰੇ ਲਾਣਾ, ਲੜਾਈ ਨੂੰ ਇਨਸਾਈਟ ਕਰਨਾ। ਨਹੀਂ, ਬਿਲਕੁਲ ਇਹੀ ਹੈ। ਆਹੋ, ਦਰਮਿਆਨ ਚ ਅੱਗ ਲਾਣਾ, ਦੋ ਦੋਸਤਾਂ ਦਰਮਿਆਨ, ਦੋ ਬੰਦਿਆਂ ਦਰਮਿਆਨ। ਨਹੀਂ, ਮਤਲਬ ਇਹ ਹੈ ਕਿ ਕੋਈ ਝੂਠੀ ਗੱਲ ਬਣਾ ਕੇ ਲੜਾਈ ਕਰਵਾ ਦੇਣਾ। ਲੂਤੀ ਲਾੜਵਾ ਸਵਾ ਯਾਰ ਹੁੰਦੇ। ਇਹ ਸਾਰੇ ਇਹ 7 ਤਰ੍ਹਾਂ ਦੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ। ਅਸਾਂ ਜੋਗ ਨੂੰ ਗੱਲ ਨਹੀਂ ਬੰਨ ਬਹਿਣਾ। ਜੋਗੀ ਕਹਿ ਰਿਹਾ ਕਿ ਮੈਂ ਕੋਈ ਇਸ ਜੋਗ ਨੂੰ ਆਪਣੇ ਗੱਲ ਨਾਲ ਬੰਨ ਕੇ ਮਰ ਜਾਣਾ। ਤੁਸੀਂ ਕਾਸ ਤੋਂ ਐਡ ਬੇਜ਼ਾਰ ਹੁੰਦੇ, ਤੁਸੀਂ ਇੰਨੇ ਕਿਸ ਗੱਲ ਦੇ ਉੱਤੋਂ ਬੇਜ਼ਾਰ ਹੋ, ਮਤਲਬ ਤੰਗ ਹੋ। ਵਾਰਿਸ਼ਾ ਜਿਨ੍ਹਾਂ ਉਮੀਦ ਨਾਲ ਤਾਂਗ ਕਾਈ, ਵਾਰਿਸ਼ਾ ਜਿਨ੍ਹਾਂ ਨੂੰ ਕੋਈ ਆਸ ਨਹੀਂ ਹੁੰਦੀ। ਤਾਂਗ ਦਾ ਮਤਲਬ ਹੈ ਕੋਈ ਹੈਲਪ, ਕੋਈ ਵੀ ਹੈਲਪ, ਮਾੜੀ ਮੋਟੀ ਹੈਲਪ ਵੀ ਨਹੀਂ ਹੁੰਦੀ। ਬੇੜੇ ਤਿਨਾਂ ਦੇ ਆਕਬਤ ਪਾਰ ਹੁੰਦੇ। ਉਹਨਾਂ ਦੇ ਬੇੜੇ ਹੀ ਜਿਹੜੇ ਨੇ ਉਹ ਅਖੀਰ ਤੇ ਪਾਰ ਲੱਗਦੇ ਨੇ। ਲਓ ਜੀ, ਨੂੰ ਪੜ੍ਹੇ ਹੋਣੇ ਕੋਈ ਹਾਂਜੀ ਇੱਥੇ ਡਾਕਟਰ ਸਾਹਿਬ ਕਹਿ ਰਹੇ ਨੇ, ਨਾਥ ਕਹਿ ਰਿਹਾ ਕਿ ਮੈਂ ਤੁਹਾਨੂੰ ਕੁਝ ਨਹੀਂ ਦੇਣਾ, ਤੁਸੀਂ ਇਸ ਦੇ ਕਾਬਿਲ ਹੋਣਾ ਯੋਗ ਲੈਣ ਦੇ, ਤਦੇ ਹੀ ਮਿਲੇਗਾ। ਹਾਂਜੀ, ਮੇਰੇ ਤੋਂ ਕੁਝ ਨਹੀਂ ਮਿਲਣਾ। ਹਾਂਜੀ, ਇੱਕ ਜਣਾ ਪੜ੍ਹ ਦਿਓ। ਡਾਕਟਰ ਸਾਹਿਬ ਇਹ ਤਾਂਗ ਜਿਹੜੀ ਉਮੀਦ ਹੈ, ਤਾਂਗ ਦਾ ਮਤਲਬ ਉਮੀਦ ਹੈ ਜਾਂ ਹੈਲਪ ਹੈ? ਤਾਂਗ ਉਮੀਦ ਜਾਂ ਹੈਲਪ ਹੈ? ਇਹਦਾ ਮਤਲਬ ਉਮੀਦ ਹੈ ਜਾਂ ਹੈ? ਤਾਂਗ ਨਹੀਂ, ਤਾਂਗ। ਇਹਦਾ ਮਤਲਬ ਕੀ ਉਮੀਦ ਹੈ ਜਾਂ ਹੈਲਪ ਹੈ? ਨਹੀਂ, ਇਹਦਾ ਮਤਲਬ ਹੈਗਾ ਹੈਲਪ, ਸਹਾਰਾ। ਨਹੀਂ ਵੀਕ, ਕੋਈ ਵੀਕ ਜਿਹੀ ਕੋਈ ਉਮੀਦ ਦੀ ਗੱਲ। ਹਾਂ, ਉਮੀਦ ਦੀ ਕਿਰਨ ਜਿਹੜੀ ਹੈ ਨਾ, ਤਾਂਗ ਜਿਹੜੀ ਹੈ ਆਸ ਤੇ ਮੈਨੇ ਜਿਹੜੀ ਹੈ ਉਹ ਪੰਜਾਬੀ ਸ਼ਾਇਰੀ ਦੇ ਵਿੱਚ ਇਸਤੇਮਾਲ ਹੋਈ ਹੈ। ਹਾਂਜੀ, ਆਣ ਦੀਆਂ ਯਾਰ ਦੇ ਆਣ ਦੀ ਤਾਂਗਾ ਰੱਖਣਾ। ਨਹੀਂ, ਇਹ ਤਾਂਗ ਨਹੀਂ ਹੈ। ਤਾਂ ਲਿਖਿਆ ਤੇ ਤਾਂਗ ਲਿਖਿਆ, ਸਾਡੇ ਕੋਲ ਤਾਂਗ ਲਿਖਿਆ। ਇਹ ਲਫ਼ਜ਼ ਤਾਂਗ ਹੈ। ਉਹ ਅੱਛਾ, ਓਕੇ। ਸਾਡੇ ਗੁਰਮੁਖੀ ਦੇ ਵਿੱਚ ਤਾਂਗ ਲਿਖਿਆ, TANG, ਤਾਂਗ। ਇਹ ਜਿਵੇਂ ਮਸਲਾ ਹੈ ਨਾ, ਇੱਕ ਮੁਹਾਵਰਾ ਹੈਗਾ ਨਾ ਉਰਦੂ ਦਾ, ਲੂਪ ਤੇ ਕੋ ਤਿਨਕੇ ਦਾ ਸਹਾਰਾ। ਅੱਛਾ, ਇਹ ਤੁਸੀਂ ਸੁਣਿਆ? ਹਾਂਜੀ। ਉਹ ਜਿਹੜਾ ਤਿਨਕਾ ਹੈ ਨਾ, ਉਹ ਤਾਂਗ ਹੈ। ਉਹ ਹਲਕਾ ਜਿਹਾ ਆਸਰਾ। ਉਰਦੂ ਵਾਲਾ ਵਰਜਨ ਹੈ, ਉਰਦੂ ਵਾਲੇ ਵਰਜਨ ਚ ਤਾਂਗ ਲਿਖਿਆ ਹੈ, ਤਾਂਗ। ਨਹੀਂ, ਉਹ ਗਲਤ ਹੈ, ਇਹ ਤਾਂਗ ਹੈ।
ਅੱਛਾ ਠੀਕ ਠੀਕ ਹਾਂਜੀ ਸਰ ਜੀ ਜਿਹੜਾ ਕਿਰਤ ਗਣ ਹੁੰਦਾ ਹੈ ਨਾ, ਉਹ ਹੁੰਦਾ ਬੰਦਾ ਅਨਗ੍ਰੇਟਫੁਲ ਬੰਦਾ, ਜਿਹੜਾ ਕਿਸੇ ਦੀ ਅੱਛਾਈ ਨੂੰ ਭੁਲਾ ਜਾਵੇ, ਉਹ ਕਿਰਤ ਗਣ ਹਾਂਜੀ ਹੁੰਦਾ। ਬੇਦੀਦ ਇਹੋ ਹੀ ਹੁੰਦਾ ਹੈ ਨਾ। ਹਾਂਜੀ ਬੇਦੀਦ ਇਹੋ ਹੀ ਹੁੰਦਾ ਹੈ ਕਿ ਬੇਦੀਦ ਦਾ ਮਤਲਬ ਹੈ ਕਿ ਜਿਹੜਾ ਤੁਹਾਡੇ ਕੋਲੋਂ ਕੰਮ ਲੈ ਕੇ ਤੇ ਅੱਖਾਂ ਫੇਰ ਲਵੇ। ਜੀ ਜੀ ਜੀ। ਇਹੋ ਹੀ ਮੈਂ ਕਿਹਾ ਸੀ ਨਾ, ਬੇਦੀਦ ਬੰਦਾ ਜਿਹੜਾ ਹੈ। ਉਹ ਬੇਦੀਦ ਲਫ਼ਜ਼ ਸਮਝ ਨਹੀਂ ਨਾ ਆਇਆ ਜੀ। ਅੱਛਾ ਚਲੋ ਇੱਕ ਹੋਰ ਸਮਝ ਲਫ਼ਜ਼ ਤੁਸੀਂ ਬੰਨ ਲਓ ਪੱਲੇ, ਬੇਦੀਦ। ਇਹ ਜਿਹੜਾ ਇਹ ਦੀਦ ਦੇਣਾ ਨਾ, ਇਹ ਪੰਜਾਬੀ ਚ ਤੁਹਾਡੇ ਪਤਾ ਨਹੀਂ ਉਧਰ ਚੜ੍ਹਦੇ ਪੰਜਾਬ ਚ ਤੇ ਜ਼ਿਆਦਾ ਸ਼ਾਇਦ ਨਹੀਂ ਵਰਤਿਆ ਜਾਂਦਾ, ਲੇਕਿਨ ਇਹ ਹੈ ਕਿ ਸਾਡੇ ਵਾਲੇ ਪਾਸੇ ਬੇਦੀਦ ਦਾ ਲਫ਼ਜ਼ ਬੜਾ ਵਰਤਿਆ ਜਾਂਦਾ ਹੈ। ਉਹ ਯਾਰ ਉਹ ਬੰਦਾ ਬੜਾ ਹੀ ਬੇਦੀਦ ਹੈ। ਮਤਲਬ ਇਹ ਹੈ ਕਿ ਉਹਦੇ ਨਾਲ ਜੋ ਵੀ ਭਲਾ ਕਰ ਦਿਓ ਉਹ ਉਹਨੂੰ ਭੁੱਲ ਜਾਂਦਾ ਹੈ। ਆਨੇ ਮੈਂ ਟੱਡ ਵੀ ਪੜ੍ਹਦੇ ਹੁੰਦਾ, ਜੀ ਆਨੇ ਟੱਡ ਮੈਂ ਵੀ ਇਹੀ ਪੜ੍ਹਦੇ ਚੀਜ਼ ਹੈ। ਹੈ ਜੀ। ਆਨੇ ਟੱਡ ਵੀ ਇਹੀ ਚੀਜ਼ ਹੈ। ਆਨੇ ਟੱਡ, ਆਨੇ ਹੁੰਦਾ ਨਾ ਅੱਖ ਦਾ ਜਿਹੜਾ ਪੀਪਲ ਹੁੰਦਾ, ਤੇ ਜਿਹੜਾ ਆਨੇ ਟੱਡ ਦਿੰਦਾ ਕਿਸੇ ਕੰਮ ਤੇ ਅੱਖਾਂ ਫੇਰ ਲੈਂਦਾ। ਨਹੀਂ ਮਿਸਾਲ ਆਨੇ ਦੇ ਤੌਰ ਤੇ, ਮਿਸਾਲ ਦੇ ਤੌਰ ਦੇ ਉੱਤੇ ਇਹਦਾ ਮਸਲਨ ਵਰਤੋਂ ਬੇਦੀਦ ਦੀ ਇਸ ਤਰੀਕੇ ਨਾਲ ਹੁੰਦੀ ਹੈ ਜਿਵੇਂ ਮੈਂ ਕਰਨਾ ਹੁੰਦਾ। ਮਸਲਨ ਉਹ ਨਜਮ ਸੇਠੀ ਹੈ ਨਾ, ਇੱਕ ਪਾਕਿਸਤਾਨ ਦਾ ਬੜਾ ਮਸ਼ਹੂਰ ਜਰਨਲਿਸਟ ਹੈ, ਤੇ ਹਕੂਮਤ ਚ ਵੀ ਆਉਂਦਾ ਜਾਂਦਾ ਰਹਿੰਦਾ, ਤੇ ਅੱਜ ਕੱਲ੍ਹ ਉਹ ਕ੍ਰਿਕਟ ਦਾ ਚੇਅਰਮੈਨ ਹੈ। ਤੇ ਉਹ ਆਪਣਾ ਮੇਰੇ ਨਾਲ ਉਹਦੀ ਬਹੁਤ ਪੁਰਾਣੀ ਦੋਸਤੀ ਹੈ, 70 ਦੇ ਜ਼ਮਾਨੇ ਦੀ। ਤੇ ਉਹ ਜੋ ਵੀ ਬਣ ਜਾਂਦਾ ਹੈ, ਤੇ ਲੇਕਿਨ ਮੈਂ ਜਦੋਂ ਜਾਂਦਾ ਹੈ ਤੇ ਉਹ ਮੇਰੀ ਉਵੇਂ ਹੀ ਉਹ ਖਿਦਮਤ ਕਰਦਾ ਹੈ। ਤੇ ਮੈਂ ਕਹਿੰਦਾ ਯਾਰ ਉਹ ਤੁਸੀਂ ਉਹਨੂੰ ਕੁਛ ਵੀ ਕਹਿ ਲਓ, ਲੇਕਿਨ ਉਹ ਬੜਾ ਦੀਦ ਵਾਲਾ ਬੰਦਾ ਹੈ। ਹੁਣ ਤੁਹਾਨੂੰ ਸਮਝ ਆਈ ਦੀਦ ਕਿੰਨਾ ਮਾਇਨੇ ਚ ਵਰਤਿਆ ਜਾਂਦਾ ਹੈ? ਦੀਦ ਹੁੰਦਾ ਅੱਖਾਂ ਵਾਲਾ ਬੰਦਾ ਜਿਹੜਾ ਅੱਖਾਂ ਪਰਤਦਾ ਨਹੀਂ। ਤੇ ਹਾਂ ਆਨੇ ਜਿਹੜਾ ਟੱਡ ਪਰਦਾ, ਜਿਹੜਾ ਗ੍ਰੇਟਫੁਲ ਰਹਿੰਦਾ ਹੈ ਜਾਂ ਜਿਹੜਾ ਵਫਾਦਾਰ ਰਹਿੰਦਾ ਹੈ। ਤੇ ਆਨੇ ਮੈਂ ਟੱਡ ਵੀ ਇੱਕ ਪੜ੍ਹਦੇ ਲਫ਼ਜ਼ ਹੁੰਦਾ ਹੁਣ ਸਰ। ਆਨੇ ਹਾਂਜੀ ਟੱਡ ਵੀ ਇੱਕ ਮੈਂ ਲਫ਼ਜ਼ ਹੁੰਦਾ ਸਰ ਪੰਜਾਬੀ ਚ, ਇਹ ਵੀ ਉਹਦਾ ਹੀ ਬਣੇਗਾ ਕਿਰਤ ਗੰਧ। ਆਨੇ ਟੱਡ ਕਹਿਲਾਏਗਾ। ਆਨੇ ਟੱਡ ਵੀ ਇੱਕ ਲਫ਼ਜ਼ ਹੈ ਕਿ ਜਿਹੜਾ ਬੰਦਾ ਅੱਖਾਂ ਪਰਤ ਲੈਂਦਾ, ਜਿਹੜਾ ਡੇਲੇ ਪਰਤ ਲੈਂਦਾ ਫੌਰਨ ਕਿਸੇ ਕੰਮ ਨਿਕਲਣ ਤੋਂ ਬਾਅਦ। ਆਨੇ ਹੁੰਦਾ ਨਾ, ਡੇਲੇ ਨੂੰ ਕਹਿੰਦੇ ਨੇ। ਆਹੋ ਨਹੀਂ ਉਹ ਜਿਵੇਂ ਬੀਬਾ ਜੀ ਨੇ ਕਿਹਾ ਨਾ, ਕਿਰਤਗਿਨ ਜਿਹੜਾ ਹੈਗਾ ਹੈ ਜੀ ਜੀ। ਉਹ ਉਹ ਅਨਗ੍ਰੇਟਫੁਲ ਉਹ ਜ਼ਿਆਦਾ ਅੱਛਾ ਹੈ। ਅਨਗ੍ਰੇਟਫੁਲ ਅੱਛਾ ਜ਼ਿਆਦਾ ਅੱਛਾ ਹੈ, ਜਾਂ ਬੇਦੀਦ ਵੀ ਠੀਕ ਹੈ। ਲੇਕਿਨ ਤੁਸੀਂ ਸਰ ਟਿਪੀਕਲ ਪੰਜਾਬੀ ਚ ਆਨੇ ਟੱਡ ਬੜਾ ਪਰਫੈਕਟ ਲਫ਼ਜ਼ ਹੈ। ਆਨੇ ਜਾਂ ਟੱਡ ਤੁਸੀਂ opportune ਸਮਝ ਲਓ ਕਿ ਜਿਹੜਾ ਤੁਹਾਡੇ ਜਦੋਂ ਉਹਦੀ ਗਰਜ਼ ਹੁੰਦੀ ਆ ਤੇ ਤੁਹਾਨੂੰ ਉਹ ਮਿਲਦਾ ਹੈ, ਜਦੋਂ ਨਹੀਂ ਹੁੰਦੀ ਤੇ ਨਹੀਂ ਮਿਲਦਾ। ਲੇਕਿਨ ਟਿਪੀਕਲ ਪੰਜਾਬੀ ਚ ਆਨੇ ਟੱਡ ਲਫ਼ਜ਼ ਬੜਾ ਪਰਫੈਕਟ ਬੈਠਦਾ ਇਹਦੇ ਚ। ਆਨੇ ਟੱਡ ਨਹੀਂ ਆਨੇ ਛੱਡਣਾ, ਆਨੇ ਟੱਡ ਜਿਹੜਾ ਉਹਦਾ ਆਨੇ ਦਾ ਮਤਲਬ ਹੈਗਾ ਅੱਖਾਂ। ਆਨੇ ਟੱਡ ਦਾ ਮਤਲਬ ਹੈ ਕਿ ਅੱਖਾਂ ਟੱਡ ਲਈਆਂ। ਉਹ ਦੀ ਵਰਤੋਂ ਜ਼ਿਆਦਾਤਰ ਗੁੱਸੇ ਦੇ ਮਾਇਨਿਆਂ ਚ ਜ਼ਿਆਦਾ ਹੁੰਦਾ ਹੈ। ਠੀਕ। ਚਲੋ ਜੀ ਪੜੋ ਇੱਕ ਬੰਦਾ। ਮੈਂ ਪੜ੍ਹ ਦਿੰਦਾ ਜੀ, ਮੈਂ ਪੜ੍ਹ ਦਿੰਦਾ। ਹਾਂਜੀ ਗੀਬਤ ਕਰਨ ਬਗਾਨੜੀ ਤਾਤ ਔਗਣ ਸੱਤੇ ਆਦਮੀ ਇਹ ਗੁਨੇਗਾਰ ਹੁੰਦੇ। ਚੋਰ ਕਿਰਤ ਘਿਨ ਚੁਗਲ ਤੇ ਝੂਠ ਬੋਲੇ। ਲੂਤੀ ਲਾਵੜਾ ਸਤਵਾਂ ਯਾਰ ਬਣਦੇ। ਅਸਾਂ ਜੋਗ ਨੂੰ ਨਹੀਂ ਗੱਲ ਬੰਨ ਬਹਿਣਾ। ਤੁਸੀਂ ਕਾਹਨੂੰ ਏਡ ਬੇਜ਼ਾਰ ਹੁੰਦੇ। ਵਾਰਸ ਜਿਨ੍ਹਾਂ ਉਮੀਦ ਨਾ ਟਾਂਗ ਕਾਈ। ਬੇੜੇ ਤਿਨਾਂ ਦੇ ਆਕਬਤ ਪਾਰ ਹੁੰਦੇ। ਹਾਂਜੀ 271 ਰਲ ਚੇਲਿਆਂ ਤਾ ਉਕਸਾ ਕੀਤਾ। ਬਾਲ ਨਾਥ ਨੂੰ ਪਕੜ ਪਥਲਿਓ ਨੇ। ਛੱਡ ਦੁਆਰ ਬੰਢਾਰ ਚਲੇ ਜਾ। ਛੱਡ ਦੁਆਰ ਅਖਾੜ ਭੰਡਾਰ ਚਲੇ ਜਾਂ ਰਿੰਦ ਤੇ ਵਾਰ ਸਭ ਮੱਲਿਓ ਨੇ। ਥੈਲੀਆਂ ਟੋਪੀਆਂ ਮੁੰਦਰਾਂ ਸੁੱਟ
बैठे मोड़ गोदड़ी नाथ थे कल्लियो ने वारिस रब बखील ना होवे मेरा चारे राह नसीब दे मल्लियो ने रल चेलियां ता ते तुहानू पता ही है कि गर्मी च आ जाना उकसा का मतलब जोश अग ता उकसा मतलब जोश दे विच उन्हां नू अग लग गई रल चेलियां ता उकसा कीता बाल नाथ नू पकड़ पथलियो ने पथलना मतलब ये है कि ओनू जिहड़ा है वो हेठां उते कीता उन्हां ने मारिया छड्ड द्वार अखाड़ भंडार चले ओ जोगी दा द्वारा यानी जिहड़ा ओदा दरवाजा छड्ड के भंडार जिथे जिहड़ा उन्हां दा इकट्ठा खाण पीण दा समान सी रसद वाली जगह, हाँ जी रसद वाली जगह जिथे रसद हाँ जी रखी दी है। हाँ जी जा ਅੱਛਾ ਡਾਕਟਰ ਸਾਹਿਬ ਇੱਥੇ ਕਹਿ ਰਹੇ ਕਿ ਉਹਨਾਂ ਨੇ ਬਾਲਨਾਥ ਨੂੰ ਥੋੜੀ ਜਿਹੀ ਫੈਂਟੀ ਚਾੜੀ। फैंटी चाड़ी जी बड़ा जबरदस्त कमाल दा उन्हें खिंचया दा नक्शा कमाल है। उन पथले हो जड़ा ना उन्हें चंगा उन्हें रगड़िया उन घसीटिया आहो आ ਵਧੀਆ फैंटी ਕੀਤਾ चाड़ी ਵੈਸੇ ਉਹਨਾਂ ਨੇ। छड्ड द्वार उखाड़ भंडार चले जा रिंद ते वार सब मल्लियो ने ਇਹਦੇ ਵਿੱਚ ਹੁਣ ਦੋ ਲਫ਼ਜ਼ ਆਏ ਨੇ ਇੱਕ ਤੇ ਰਿੰਦ ਤੇ ਇੱਕ ਵਾਟ ਜਿਹੜਾ ਰਿੰਦ ਹੁੰਦਾ ਨਾ ਰਿੰਦ ਉਹ ਪਗਡੰਡੀ ਹੁੰਦੀ ਹੈ ਜਿਹੜੀ ਕਿ ਫਸਲਾਂ ਦੇ ਖੇਤਾਂ ਦੇ ਵਿੱਚੋਂ ਦੀ ਬਣੀ ਦੀ ਹੁੰਦੀ ਹੈ ਉਹ ਰਿੰਦ ਹੁੰਦੀ ਹੈ ਤੇ ਵਾਟ ਜਿਹੜਾ ਹੈ ਉਹ ਤੇ ਕੋਈ ਵੀ ਰਸਤਾ ਹੋ ਸਕਦਾ ਹੈ ਨਾ ਤੇ ਸੈਲੀਆਂ ਟੋਪੀਆਂ ਮੁੰਦਰਾਂ ਸੁੱਟ ਬੈਠੇ ਸੈਲੀਆਂ ਦਾ ਵੀ ਤੁਹਾਨੂੰ ਪਤਾ ਹੈ ਟੋਪੀਆਂ ਦਾ ਵੀ ਪਤਾ ਹੈ ਮੁੰਦਰਾਂ ਦਾ ਵੀ ਪਤਾ ਹੈ सैलियां की होया ਸੈਲੀਆਂ ਹੁੰਦੀਆਂ ਨੇ ਵਾਲਾਂ ਦੀ ਆਪਣੇ ਵਾਲਾਂ ਦੀ रस्सी ਰੱਸੀ ਬਣਾਉਣਾ ओके ਚੱਲੇ ਜਾ ਰਿੰਦ ਤੇ ਵਾੜ ਸਭ ਮੱਲਿਓ ਨੇ ਔਰ ਉਹ ਆਪਣੇ ਉਹਨਾਂ ਨੇ ਆਪਣਾ ਰਾਹ ਲੈ ਲਿਆ ਸੈਲੀਆਂ ਟੋਪੀਆਂ ਮੁੰਦਰਾਂ ਸੁੱਟ ਬੈਠੇ ਮੋੜ ਗੋਦੜੀ ਨਾਥ ਤੇ ਕੱਲਿਓ ਨੇ ਤੇ ਜਿਹੜੀ ਗੋਦੜੀ ਜਿਹੜੀ ਉਹ ਉਹਨਾਂ ਨੂੰ ਆਪਣਾ ਪਾਈ ਹੁੰਦੀ ਸੀ ਉਹਨਾਂ ਨੇ ਮੰਗਣ ਵਾਸਤੇ ਉਹ ਵੀ ਨਾਥ ਨੂੰ ਉਹਨਾਂ ਨੇ ਵਾਪਸ ਭੇਜ ਦਿੱਤੀ ਹੈ ਵਾਰਿਸ ਰੱਬ ਵਕੀਲ ਨਾ ਹੋਵੇ ਮੇਰਾ ਵਾਰਿਸ ਜਿਹੜਾ ਰੱਬ ਹੈ ਉਹ ਮੇਰੇ ਨਾਲ ਕੰਜੂਸੀ ਨਾ ਕਰੇ ਚਾਰੇ ਰਾਹ ਨਸੀਬ ਦੇ ਮੱਲਿਓ ਨੇ ਤੇ ਜਿਹੜੇ ਭਾਵੇਂ ਜਿਹੜੇ ਤੁਹਾਡੀ ਚਾਰੇ ਰਾਹ ਨਸੀਬ ਦੇ ਜਿਹੜੇ ਨੇ ਉਹ ਭਾਵੇਂ ਕੋਈ ਰੋਕ ਲਵੇ ਪਰ ਜੇ ਰੱਬ ਵਕੀਲ ਤੁਹਾਡਾ ਨਾ ਹੋਵੇ ਤੇ ਤੁਸੀਂ ਠੀਕ ਹੋ ਚਲੋ ਜੀ ਸਰ ਜੀ ਇੱਥੇ ਸਾਡੇ ਤੇ ਲਿਖਿਆ ਜਾ ਰੰਦ ਤੇ ਵਾਟ ਸਭ ਮਲਿਓ ਨੇ ਰੰਦ ਰਿੰਦ ਨਹੀਂ ਰੰਦ ਲਿਖਿਆ ਨੇ ਪਰ ਰਿੰਦ ਤੇ ਸ਼ਰਾਬੀ ਨਹੀਂ ਹੁੰਦੇ ਮੇਰਾ ਖਿਆਲ ਇਹ ਰੰਦ ਹੀ ਹੋਏਗਾ ਫਿਰ ਰੰਦ ਲਿਖਿਆ ਸਾਡੇ ਹਾਂ ਰੰਦ ਹੀ ਹੋਏਗਾ ਫਿਰ रंग का वैसे आम वरतिया नहीं जाता लेकिन रंग का मतलब रंग लई हुण जिहड़ा लफ्ज़ वरतिया जाता ने वो डंडी है ओके डंडी या राइट या ਜਿਹੜੀ ਹਾਂ ਨਹੀਂ ਇੱਥੇ ਇਹਨਾਂ ਨੇ ਵੈਸੇ ਰੰਦ ਦਾ ਮਤਲਬ ਹੀ ਥੱਲੇ ਲਿਖਿਆ ਕਿ ਖੇਤਾਂ ਦੇ ਵਿੱਚੋਂ ਜਿਹੜੀ ਸਿੱਧਾ ਰਾਹ ਜਾਂਦਾ ਉਹਨੂੰ ਰੰਦ ਕਹਿੰਦੇ ਨੇ ਇੱਥੇ ਲਿਖਿਆ ਨਾ ਇਹਨਾਂ ਨੂੰ ਆਹ ਰੰਦ ਮਤਲਬ ਡੰਡੀ ਯਾ ਸਰ ਜੀ ਜਿਹੜਾ ਇਹਨਾਂ ਨੇ ਇੱਥੇ ਲਿਖਿਆ ਹੈ ਉਖਾੜ ਜਿਹੜਾ ਦਵਾਰ ਉਖਾੜ ਭੰਡਾਰ ਚੱਲੇ ਮਤਲਬ ਕਿ ਲੁੱਟ ਕੇ ਲੈ ਗਏ ਭੰਡਾਰਾ ਸਾਰਾ ਜਿਹੜਾ ਵੀ ਉੱਥੇ ਸੀਗਾ ਮਤਲਬ ਉਹ ਜਿਵੇਂ ਮਰਜ਼ੀ ਸਮਝੋ ਛੱਡ ਗਏ ਉਹ ਹਾਂ ਡਿਸਟਰੋਏ ਕਰ ਗਏ ਸਾਰਾ ਸਟ੍ਰਾਈਕ ਕਰਤੀ ਉਹਨਾਂ ਲੋਕਾਂ ਨੇ ਡਾਕਟਰ ਸਾਹਿਬ ਇਹ ਸਵਾਲ ਹੈ ਇਹਨਾਂ ਨੇ ਚਾਰ ਰਾਹ ਨਸੀਬ ਦੇ ਕਿਉਂ ਕੀਤੇ ਨੇ 8 ਕਿਉਂ ਨਹੀਂ ਕਹੇ 10 ਕਿਉਂ ਨਹੀਂ ਕਹੇ
ਚਾਰ ਜਿਹੜੇ ਨੇ ਮਸ਼ਰਕ ਮਗਰਬ ਸ਼ਮਾਲ ਜਨੂਬ। अच्छा 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 डॉक्टर साहब मैं पढ़ी छोड़ा ਹਾਂਜੀ ਪੜੋ। जी 271 रल चेलियां ताक कसा कीता बाल नाथ नु पकड़ पथलियो ने छड़ द्वार अखाड़ भंडार चले जा रिंद ते वाट सब मलियो ने सैलियां टोपियां मुंदरा सुट बैठे मोड़ गोडड़ी नाथ दे खलियो ने वारिस रब बखील ना होवे मेरा चारे राह नसीब दे मलियो ने। ਚਲੋ ਸਰ ਜੀ ਇਹਦੇ ਚ ਪਹਿਲੀ ਲਾਈਨ ਚ ਜਿਹੜਾ ਹੈਗਾ ਨਾ ਰਲ ਚੇਲਿਆਂ, ਸਾਡੇ ਇੱਥੇ ਲਿਖਿਆ ਕਾਵਸ਼ਾ, ਕਾਵਸ਼ਾਂ, ਨਹੀਂ 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 ਉਹ ਰਲ ਗਲਤ ਹੈ, ਚ ਗਲਤ ਹੈ ਜੀ। ਕਾਵਸ਼ਾਂ ਦੇ ਨਾਲ ਵੈਸੇ ਵੀ ਉਹਦੇ ਮੈਨੇ ਨਹੀਂ ਮੰਨਦੇ। ਕਾਵਸ਼ਾਂ ਕੋਈ ਲਫ਼ਜ਼ ਹੈ? ਕਾਵਿਸ਼ ਦਾ ਮਤਲਬ ਹੁੰਦਾ ਕੋਸ਼ਿਸ਼, ਅੱਛਾ ਸਟਰਗਲ। ਠੀਕ ਹੈ ਜੀ। ਕਾਵਿਸ਼ ਉਰਦੂ ਦਾ, ਫਾਰਸੀ ਦਾ, ਦੋਵਾਂ ਦਾ ਹੀ ਲਫ਼ਜ਼ ਹੈ। ਫਾਰਸੀ ਦਾ ਲਫ਼ਜ਼ ਹੈ ਬੇਸਿਕਲੀ। ਠੀਕ ਹੈ ਜੀ। ਸੁੰਜਾ ਲੋਕ ਬਖੀਲ ਹੈ ਬਾਬ ਮੈਂਡੇ, ਮੇਰਾ ਰੱਬ ਬਖੀਲ ਨਾ ਲੋੜੀਏ ਜੀ, ਕੀਜੇ ਗੌਰ ਤੇ ਕੰਮ ਬਣਾ ਦੀਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ, ਇਹ ਹੁਕਮ ਤੇ ਹੁਸਨ ਨਾ ਨਿਤ ਰਹਿੰਦੇ, ਨਾਲ ਆਜਜ਼ਾਂ ਦੇ ਕਰੋ ਨਾ ਜ਼ੋਰੀਏ ਜੀ, ਕੋਈ ਕੰਮ ਗਰੀਬ ਦਾ ਕਰੇ ਜ਼ਾਇਆ, ਸਗੋਂ ਉਸ ਨੂੰ ਹੁਟਕੀਏ ਘੋੜੀਏ ਜੀ, ਬੇੜਾ ਲੱਦਿਆ ਹੋਇਆ ਮੁਸਾਫਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ, ਜ਼ਮੀਨ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜੀਏ ਘੋੜੀਏ ਜੀ, ਭਲਾ ਕਰਦਿਆਂ ਢਿੱਲ ਨਾ ਮੂਲ ਕੀਜੇ, ਕਿੱਸਾ ਤੂਲ ਦਰਾਜ਼ ਨਾ ਤੋਰੀਏ ਜੀ, ਵਾਰਿਸ਼ਾ ਯਤੀਮ ਦੀ ਗੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ। ਸੁੰਜਾ ਲੋਕ ਬਖੀਲ ਹੈ ਬਾਬ ਮੈਂਡੇ। ਬਾਬ ਮੈਂਡੇ ਯਾਨੀ ਮੇਰੇ 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 ਵੱਲ, ਮੇਰੇ ਨਾਲ। ਲੋਕ ਜਿਹੜੇ ਨੇ ਉਹ ਤੇ ਸੁੰਜਾ ਲੋਕ, ਸੁੰਜਾ ਦਾ ਮਤਲਬ ਹੈ ਜਿਹਦੇ ਕੋਲ ਕੁਝ ਵੀ ਨਾ ਹੋਵੇ, ਯਾਨੀ ਲੋਕੀ ਜਿਹੜੇ ਨੇ ਉਹ ਬਖੀਲ ਨੇ। ਬਖੀਲ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਕੀ ਕਹਿੰਦੇ ਨੇ, कंजूस 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 ਕੰਜੂਸ। ਇੱਕ ਤੇ ਉਹ ਲੋਕਾਂ ਕੋਲ ਮੈਨੂੰ ਦੇਣ ਲਈ ਕੁਛ ਨਹੀਂ ਹੈਗਾ, ਮੇਰਾ ਰੱਬ ਬਖੀਲ ਨਾ ਲੋੜੀਏ ਜੀ, ਬਸ ਇਹ ਹੈ ਕਿ ਮੇਰਾ ਰੱਬ ਮੇਰੇ ਨਾਲ ਕੰਜੂਸੀ ਨਾ ਕਰੇ, ਕੀਜੇ ਗੌਰ ਤੇ ਕੰਮ ਬਣਾ ਦੀਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ। ਮਤਲਬ ਗੱਲ ਤੇ ਗੌਰ ਕਰਨਾ ਚਾਹੀਦਾ, ਤੇ ਜੇ ਦੋ ਦਿਲ ਮਿਲ ਗਏ ਹੋਣ ਤੇ ਉਹਨਾਂ ਨੂੰ ਵੱਖਰਿਆਂ ਨਹੀਂ ਕਰਨਾ ਚਾਹੀਦਾ। ਇਹ ਹੁਕਮ ਤੇ ਹੁਸਨ ਨਾ ਨਿਤ ਰਹਿੰਦੇ, ਇਹ ਤਾਂ ਸਾਫ਼ ਹੀ ਹੈ। ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ, ਤੇ ਮਾੜੇ ਬੰਦੇ ਨੂੰ ਜ਼ੋਰ ਨਹੀਂ ਵਿਖਾਉਣਾ ਚਾਹੀਦਾ। ਕੋਈ ਕੰਮ ਗਰੀਬ ਦਾ ਕਰੇ ਜ਼ਾਇਆ, ਜੇ ਕੋਈ ਗਰੀਬ ਦਾ ਕੰਮ ਜਿਹੜਾ ਹੈ ਉਹਨੂੰ ਵੇਸਟ ਕਰ ਰਿਹਾ ਹੋਵੇ ਤੇ ਉਹਨੂੰ ਸਗੋਂ ਉਸ ਨੂੰ ਹੁਟਕੀਏ ਹੋੜੀਏ ਜੀ। ਹੁਟਕਣਾ ਤੇ ਹੋੜਨਾ ਦੇ ਇੱਕ ਹੀ ਮਾਇਨੇ ਨੇ, ਮਤਲਬ ਰੋਕਣਾ। ਉਹਨਾਂ ਨੂੰ ਜਿਹੜਾ ਬੰਦਾ ਗਰੀਬ ਦੇ ਕੰਮ ਨੂੰ ਜ਼ਾਇਆ ਕਰ ਰਿਹਾ ਹੋਵੇ ਉਹਨੂੰ ਰੋਕਣਾ ਚਾਹੀਦਾ। ਬੇੜਾ ਲੱਦਿਆ ਹੋਇਆ ਮੁਸਾਫਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ। ਜੇ ਮੁਸਾਫਰਾਂ ਦਾ ਬੇੜੀ ਲੱਦੀ ਹੋਵੇ ਤੇ ਉਹਨੂੰ ਪਾਰ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬੋੜਨਾ ਨਹੀਂ ਚਾਹੀਦਾ। ਬੋੜਨਾ ਦਾ ਮਤਲਬ ਡੁੱਬਣਾ।
ਜ਼ਮੀਨ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜੀਏ ਘੋੜੀਏ ਜੀ। ਜਿਨ੍ਹਾਂ ਨੂੰ ਆਪ ਘੋੜੀ ਤੇ ਚੜਾਈਏ, ਜਿਹਨਾਂ ਆਪ ਹੀ ਘੋੜੀ ਤੇ ਚੜਾਇਆ ਹੋਵੇ, ਉਹਨਾਂ ਨੂੰ ਫਿਰ ਜ਼ਮੀਨ ਤੇ ਲਾ ਕੇ ਨਹੀਂ ਮਾਰਨਾ ਚਾਹੀਦਾ। ਮਤਲਬ ਫਿਰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਯਾਨੀ ਕਿ ਜਿਨ੍ਹਾਂ ਨੂੰ ਤੁਸੀਂ ਇੱਜ਼ਤ ਬਖਸ਼ੀ ਹੈ ਉਹਨਾਂ ਨੂੰ ਥੱਲੇ ਨਹੀਂ ਲਾਉਣਾ ਚਾਹੀਦਾ। ਹਾਂ ਬਿਲਕੁਲ, ਜਿਨ੍ਹਾਂ ਨੂੰ ਤੁਸੀਂ ਆਪ ਹੀ ਘੋੜੀ ਚੜਾਇਆ ਜਾਂ ਪੌੜੀ ਚੜਾਇਆ, ਤੇ ਫਿਰ ਪੌੜੀ ਨਾ ਥੱਲਿਓਂ ਖਿੱਚੀਏ। ਭਲਾ ਕਰਦਿਆਂ ਢਿੱਲ ਨਾ ਮੂਲ ਕੀਜੇ, ਤੇ ਜੇ ਕੋਈ ਚੰਗਾ ਕੰਮ ਕਿਸੇ ਦੇ ਨਾਲ ਕਰਨਾ ਹੋਵੇ ਤੇ ਉਹਦੇ ਵਿੱਚ ਸੁਸਤੀ ਨਹੀਂ ਕਰਨੀ ਚਾਹੀਦੀ। ਢਿੱਲ ਦਾ ਮਤਲਬ ਹੈ ਸੁਸਤੀ। ਭਲਾ ਕਰਦਿਆਂ ਢਿੱਲ ਨਾ ਮੂਲ ਕੀਜੇ, ਕਿੱਸਾ ਤੂਲ ਦਰਾਜ਼ ਨਾ ਤੋਰੀਏ ਜੀ। ਤੂਲ ਦਾ ਮਤਲਬ ਹੁੰਦਾ ਲੰਬਾਈ, ਲੈਂਥ। ਦਰਾਜ਼ ਦਾ ਮਤਲਬ ਹੈ ਲੰਮਾ ਚੌੜਾ। ਵੱਡੀ ਬਿਗ ਲੈਂਥ। ਹਾਂ, ਮਤਲਬ ਕਿਸੇ ਦੀ ਰੱਸੀ ਜਿਹੜੀ ਹੈ ਉਹਨੂੰ ਲਮਕਾਉਣਾ ਨਹੀਂ ਚਾਹੀਦਾ। ਵਾਰਿਸ ਸ਼ਾਹ ਯਤੀਮ ਦੀ ਗੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ। ਵਾਰਿਸ ਸ਼ਾਹ ਯਤੀਮ ਵੱਲ ਗੌਰ ਕਰਨਾ ਚਾਹੀਦਾ ਹੈ ਤੇ ਉਹਦੇ ਨਾਲ ਆਪਣਾ ਤਲਕ ਬਣਾਉਣਾ ਚਾਹੀਦਾ ਹੈ। ਮਤਲਬ ਤਗੜੇ ਬੰਦੇ ਨਾਲ ਨਹੀਂ ਬਣਾਉਣਾ ਚਾਹੀਦਾ। ਚਲੋ ਜੀ ਸਰ ਜੀ, ਜਿਹੜੀ ਪਹਿਲੀ ਮੋਟੀਵੇਸ਼ਨਲ ਜਿਹੜੀ ਹੈ ਨਾ, ਇਹ ਸਪੀਚ ਮੋਟੀਵੇਸ਼ਨਲ ਸਪੀਚ ਹੈ ਜੀ ਵਾਰਿਸ ਸ਼ਾਹ ਦੀ ਸਾਰੀ। ਹਾਂਜੀ, ਮੈਂ ਕਿਹਾ ਮੋਟੀਵੇਸ਼ਨਲ ਸਪੀਚ ਹੈ ਇਹ ਤੇ ਸਾਰੀ ਵਾਰਿਸ ਸ਼ਾਹ ਦੀ। ਹਾਂ ਬਿਲਕੁਲ। ਜਿਹੜੀ ਆ ਸਰ ਜੀ ਪਹਿਲੀ ਲਾਈਨ ਹੈ, ਸੁੰਝਾ ਲੋਕ ਬਖੀਲ ਹੈ ਬਾਬ ਮਹਿੰਡੇ, ਮਤਲਬ ਜਿਨ੍ਹਾਂ ਦੇ ਕੋਲ ਆਪ ਕੱਖ ਨਹੀਂ, ਉਹਨਾਂ ਨੇ ਮੈਨੂੰ ਕੀ ਦੇਣਾ। ਮਤਲਬ ਮੈਨੂੰ ਸਿਰਫ ਰੱਬ ਤੋਂ ਹੀ ਆਸ ਹੈ ਜਿਹੜਾ ਦੇ ਸਕਦਾ। ਮੈਂ ਇਹਨੂੰ ਇੰਜ ਕਹਾਂਗਾ ਕਿ ਉਹਨਾਂ ਨੂੰ ਮੈਨੂੰ ਦੇਣ ਲਈ ਉਹਨਾਂ ਕੋਲ ਕੁਝ ਨਹੀਂ ਕੱਖ ਨਹੀਂ। ਅੱਛਾ, ਸੁੰਝਾ ਲੋਕ ਆਈ ਥੋਟ ਕਿ ਜਿਹਨਾਂ ਕੋਲ ਆਪ ਵੀ ਕੱਖ ਨਹੀਂ, ਉਹ ਮੈਨੂੰ ਕੀ ਦੇ ਸਕਦੇ ਨੇ। ਮਤਲਬ ਦੁਨੀਆ ਦੇ ਵਿੱਚ ਸਿਰਫ ਰੱਬ ਹੀ ਦੇਣ ਵਾਲਾ ਨਾ, ਸੋ ਟੂ ਸਪੀਕ। ਹੋਰ ਕਿਸੇ ਕੋਲ ਕੋਈ ਨੂੰ ਕਿਸੇ ਨੂੰ ਕੁਝ ਦੇ ਸਕਦਾ। ਮਤਲਬ ਇਹ ਹੈ ਕਿ ਸੁੰਝਾ ਦਾ ਮਤਲਬ ਤੇ ਹੈ ਨਾ ਕਿ ਜਿੱਥੇ ਕੁਝ ਹੋਏ ਨਾ, ਐਮਟੀ। बेसिकली तो सुंझा का मतलब एम्प्टी है ना। ਉਹੀ ਨਾ ਮੈਂ ਇਹੀ ਸੋਚ ਰਹੀ ਸੀ ਨਾ ਕਿ ਵੀ ਉਹੀ ਕਹਿ ਰਿਹਾ ਕਿ ਵੀ ਸਿਰਫ ਰੱਬ ਹੀ ਇੱਕ ਦੇਣਹਾਰ ਹੈ, ਦੂਜਾ ਇਨਸਾਨ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਦੈਟਸ ਵਾਟ ਆਈ ਵਾਸ ਥਿੰਕਿੰਗ। ਉਹ ਕਹਿ ਰਿਹਾ ਕਿ ਸੁੰਝਾ ਲੋਕ ਜਿਹੜਾ ਹੈ, ਲੋਕ ਜਿਹੜੇ ਨੇ ਉਹ ਮੇਰੇ ਬਾਰੇ ਤੇ ਮੇਰੇ ਵਾਸਤੇ ਤੇ ਮੈਨੂੰ ਦੇਣ ਲਈ ਤੇ ਉਹਨਾਂ ਕੋਲ ਕੁਝ ਨਹੀਂ ਹੈਗਾ। ਤੇ ਬਸ ਇਹੋ ਹੀ ਹੈ ਕਿ ਮੇਰਾ ਰੱਬ ਜਿਹੜਾ ਉਹ ਮੇਰੇ ਨਾਲ ਵਕੀਲ ਨਾ ਹੋਵੇ। ਚਲੋ मैं ये रांझा वैसे सही आखना पे, ये चंगे चेले सन, बाल ना थी कि पकड़ी उन्हें पथली छोड़या। आओ आओ देखो जी, वो बेचारे बैठे सन। ਅੱਛਾ, ਬਾਲਨਾਥ ਦੀ ਦੁਰਗਤ ਬਣਨ ਤੇ ਸਾਰਿਆਂ ਨੂੰ ਖੁਸ਼ੀ ਹੋਈ ਹੈ, ਪਤਾ ਨਹੀਂ ਕੀ ਵਜ੍ਹਾ ਹੈ। मतलब वो बैठे सन कई डेकेड्स तो उम्मीद ला के जोग दी, ते जोगी ने उन्होंने तो जोग दिता नहीं। ते अजे कल दा मुंडा आया सी ते ओनू जोग दे दिता ते अग ते उन्होंने लगनी सी। ਇਹ ਬਹੁਤ ਡਾਕਟਰ ਸਾਹਿਬ ਬੇਇਨਸਾਫੀ ਹੋਈ ਵਿਚਾਰਿਆਂ ਨੇ। ਉਹਨਾਂ ਦੀ ਜੈਨੂਇਨ ਸਟ੍ਰਾਈਕ ਕਰਨੀ ਜੈਨੂਇਨ ਸੀਗੀ, ਵਿਚਾਰਿਆਂ ਨੂੰ ਪਿੱਛੇ ਛੱਡ ਕੇ ਅਗਲਾ ਬੰਦਾ ਤਰੱਕੀ ਦੇ ਦਿੱਤੀ ਉਹਨੂੰ। ਇੱਕ ਹੋਰ ਗੱਲ ਹੈ ਸਰ ਜੀ, ਇਜ਼ ਇਟ ਮਿਰਰਿੰਗ ਦ ਸੋਸਾਇਟੀ ਕਿ ਬਈ देयर इज नो फेयरनेस इन सोसाइटी ਕਿ ਵੀ ਜਿਹਦਾ ਮਤਲਬ ਕਿ ਇੱਕ ਸੋਹਣਾ ਬੰਦਾ ਦੇਖਿਆ ਤੇ ਉਹਨੂੰ ਦੇ ਦਿੱਤਾ, ਤੇ ਵੀ ਉਹ ਇਜ਼ ਆਰ ਦੇ ਮਿਰਰਿੰਗ ਕਿ ਵੀ ਸੋਸਾਇਟੀ 'ਚ ਵੀ ਇਹੀ ਹੋ ਰਿਹਾ ਕਿ ਕੋਈ ਇਨਸਾਫ ਨਹੀਂ ਹੈ। ਨਹੀਂ, ਮਤਲਬ ਇਹ ਹੈ ਕਿ ਜਿਹੜੇ ਚੇਲੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਦੂਜੇ ਬੰਦੇ 'ਚ ਕੀ ਖੂਬੀਆਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਉਹਨੂੰ ਯੋਗ ਦਿੱਤਾ ਜਾਣਾ ਹੈ। ਸੁਪਰਫਿਸ਼ੀਅਲੀ ਅਸੈਸ ਕਰ ਰਹੇ ਨੇ। ਹਾਂਜੀ, ਜਿਹੜਾ ਬਾਲਨਾਥ ਹੈ
ਉਹਨੂੰ ਉਹਦੇ ਨਾਲ ਗੱਲਬਾਤ ਕਰਕੇ ਇਹ ਸਮਝ ਲੱਗੀ ਹੈ ਕਿ ਇਹ ਯੋਗ ਦੇ ਕਾਬਿਲ ਹੈਗਾ ਹੈ, ਇਸ ਲਈ ਉਹਨੇ ਯੋਗ ਦੇ ਦਿੱਤਾ। ਹਾਂਜੀ, कोई पढ़े? मैं पढ़ देना डॉक्टर साहब के सुनिया लोक बखील है बाब मैंडे, मेरा रब बखील ना लोड़िए जी, कीजे गौर ते कम बना तिजे, मिले दिलां नू ना विछोड़िए जी, ए हुक्म ते हुसन ना नित रहंदे नाल आजिज़ां करो ना जोरिए जी, कोई कम गरीब दा करे जाया सगों उस नू हुटकीए होड़िए जी, बेड़ा लद्दिया होवे मुसाफरां दा पार लाइए विच ना बोड़िए जी, जिमी नाल ना मारिए फेर आपे, हथीं जिन्हां नू चाड़िए घोड़िए जी, भला करदियां ढिल ना मूल करिए, किस्सा तूल दराज ना टोरिए जी, वारिस शाह यतीम दी गौर करिए, हथ आजिज़ां दे नाल जोड़िए जी। हाँ जी, ये सही है राणा साहब के अपना ये वारिस शाह ने ਜਿਹੜੀ ਹੈ ਉਹ ਇੰਸਪੀਰੇਸ਼ਨਲ ਤਕਰੀਰ ਕੀਤੀ ਹੈ। हाँ, मोटिवेशनल इंस्पिरेशनल पता नहीं ये ਜ਼ਾਹਰ ਹੈ ਵਿੱਚੋਂ ਦੇ ਕਈ ਚੀਜ਼ਾਂ ਨਿਕਲ ਆਉਂਦੀਆਂ ਨੇ ਨਾ ਵਾਰਿਸ ਸ਼ਾਹ ਹਾਂ, ਉਹ ਚੋਂ ਹਕੀਮ ਵੀ ਨਿਕਲ ਆਉਂਦਾ ਹੈ, ਮੌਲਵੀ ਨਿਕਲ ਆਉਂਦਾ ਹੈ, ਬਹਿਰਹਾਲ ਮਲਟੀ ਟੈਲੈਂਟਡ ਬੰਦਾ ਸੀ। ਅੱਛਾ ਜੀ, ਅੱਗੇ 273 ਤੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ, ਚੁਗਲੀਆਂ ਧੁਰੋਂ ਟੁਰੀਆਂ ਚੁਗਲੀਆਂ ਧੁਰੋਂ ਬਖੀਲੀਆਂ वो, ਮੈਨੂੰ ਤਰਸ ਆਇਆ ਵੇਖ ਜ਼ੋ ਤੇਰਾ, ਗੱਲਾਂ ਮਿੱਠੀਆਂ ਬਹੁਤ ਰਸੀਲੀਆਂ वो, ਪਾਣੀ ਦੁੱਧ ਵਿੱਚੋਂ ਕੱਢ ਲੈਣ ਚਾਤਰ, ਜਦੋਂ ਛਿਲ ਕੇ ਪਾਮ ਦੇ ਤੀਲੀਆਂ वो, ਗੁਰੂ ਦਬਕਿਆ ਮੁੰਦਰਾਂ ਝੱਬ ਲਿਆਓ, ਛੱਡ ਦਿਓ ਗੱਲਾਂ ਅਨਖੇਲੀਆਂ वो, नहीं डरन थी मरन थी भोर आशिक, जिन्हां सूलियां सिरां ते स्थेलियां वो, वारिस शाह फिर नाथ ने हुक्म कीता, कड अखियां नीलियां पीलियां वो, धुरों हुंदड़े कावशां वैर आए। ये हमेशा तो ही शुरू तो ही दुश्मनी करनी ते दूजे दे खिलाफ ਕਾਵਸ਼ ਦਾ ਮਤਲਬ ਹੈ ਕੋਸ਼ਿਸ਼ ਕਰਨੀ, ਖੋਜ ਪੜਤਾਲ, ਕਿਸੇ ਦੇ ਐਬ ਲੱਭਣਾ, ਇਹ ਹੈ ਮਤਲਬ ਕਾਵਸ਼ਾਂ ਦਾ। ਵੈਰ ਦਾ ਮਤਲਬ ਤਾਂ ਦੁਸ਼ਮਣੀ ਹੈ। ਟੁਲੀਆਂ ਚੁਗਲੀਆਂ ਧੁਰੋਂ ਬਖੀਲੀਆਂ ਉਹ, ਤੇ ਧੁਰ ਤੋਂ ਹੀ ਮਤਲਬ ਸ਼ੁਰੂ ਤੋਂ ਹੀ ਚੁਗਲੀਆਂ ਤੇ ਬਖੀਲੀਆਂ ਜਿਹੜੀਆਂ ਨੇ ਇਹ ਚਲੀਆਂ ਆ ਰਹੀਆਂ ਨੇ। ਇਹ ਜੋਗੀ ਜਿਹੜਾ ਹੈ ਬਾਲਨਾਥ ਜਿਹੜਾ ਹੈ ਉਹ ਚੇਲਿਆਂ ਦੇ ਬਗਾਵਤ ਦੇ ਉੱਤੇ ਕਮੈਂਟ ਕਰ ਰਿਹਾ ਹੈ। ਮੈਨੂੰ ਤਰਸ ਆਇਆ ਵੇਖ ਜ਼ੋਰ ਤੇਰਾ, ਉਹ ਕਹਿ ਰਿਹਾ, ਰਾਂਝੇ ਨੂੰ ਕਹਿ ਰਿਹਾ ਕਿ ਮੈਨੂੰ ਤੇਰਾ ਜ਼ੋਦ, ਜ਼ੋਦ ਦਾ ਮਤਲਬ ਹੈ ਉਹ ਬੰਦਾ ਜਿਹੜਾ ਜਿਹਨੇ ਬਹੁਤ ਕੰਸਿਸਟੈਂਟਲੀ ਸਖਤੀਆਂ ਝੱਲੀਆਂ ਹੋਣ ਕੁਛ ਲੈਣ ਲਈ। ਡਿਸਿਪਲਿਨਡ, ਹਾਂਜੀ ਡਿਸਿਪਲਿਨਡ, I would say ਕੀ ਉਹ ਲਫ਼ਜ਼ ਹੈਗਾ ਇਬਾਦਤ ਗੁਜ਼ਾਰ, ਜ਼ਾਹਿਦ, ਜਿਹਨੇ ਜ਼ੋਹਦ ਨਹੀਂ ਇਹ ਜ਼ੋਦ ਜਿਹੜਾ ਨਾ ਇਹਦਾ ਅੰਗਰੇਜ਼ੀ ਚ ਤੁਸੀਂ ਇਹਨੂੰ ਕਹਿ ਸਕਦੇ ਹੋ
a person who is consistently struggling. ਇਹਦੀ ਇੱਕ ਲਫ਼ਜ਼ ਹੁੰਦਾ ਉਹ ਮੈਨੂੰ ਰੇਂਜ ਮੇਰਾ ਨਹੀਂ ਆ ਖਿਆਲ ਹੈ ਉਹੀ ਜਿਹੜਾ ਜ਼ੁਹਦ ਅਰਬੀ ਦਾ ਹੈ ਨਾ ਜੀ, ਉਹੀ ਚੀਜ਼ ਹੈ। ਜ਼ਾਹਿਦ ਜਿਹੜਾ ਹੈ ਉਹ ਵੀ ਮੁਸਤਕਿਲ ਮਿਜ਼ਾਜ ਇਬਾਦਤ ਗੁਜ਼ਾਰ ਹੈ ਨਾ ਜੀ, ਜੀ ਔਰ ਉਹ ਫਾਲੋ ਕਰਦਾ ਹੈ ਮੁਸਤਕਿਲ ਮਿਜ਼ਾਜੀ ਨਾਲ ਇੱਕ ਪਾਥ ਫਾਲੋ ਕਰਦਾ ਹੈ ਇਬਾਦਤ ਦਾ। ਮੇਰਾ ਖਿਆਲ ਉਹੀ ਹੈ, ਉਹੀ ਤੇਰਾ ਉਹਦਾ ਮਸਲਾ। ਗੱਲਾਂ डॉक्टर ਮਿੱਠੀਆਂ साहब ਬਹੁਤ perseverance ਤੇ ਨਹੀਂ ਆਕੇ ਆਣੇ ਪਿਓ, perseverance ਜਾਂ determined, ਬਿਲਕੁਲ ਇਹ ਲਫ਼ਜ਼ ਮੈਂ ਲੱਭ ਰਿਹਾ ਸਾਂ, ਬਸ ਠੀਕ। ਇਹ ਲਫ਼ਜ਼ ਲੱਭ ਰਿਹਾ ਸਾਂ ਮੈਂ ਇਹਦੇ ਲਈ। ਡਾਕਟਰ ਸਾਹਿਬ ਗੱਲਾਂ ਫਰੂਗਲ ਵੀ ਚੱਲ ਸਕਦਾ ਬਹੁਤ ਇੱਥੇ। ਫਰੂਗਲ ਨੇ ਜਿਹੜੇ ਲੋਕ ਬਹੁਤ ਸੋਚ ਸਮਝ ਕੇ ਥੋੜਾ ਬੋਲਣਾ, ਥੋੜਾ ਖਰਚਣਾ, ਫਰੂਗਲ। ਨਹੀਂ, ਜ਼ੋਰ ਦਾ ਮਤਲਬ ਹੈ ਕਮਿਟਡ ਨੇ ਨਾ, ਕਮਿਟਡ ਨੇ। ਹਾਂ ਪ੍ਰੀਜ਼ਰਵੈਂਸ। ਪਾਣੀ ਤੇਰੀਆਂ ਗੱਲਾਂ ਮਿੱਠੀਆਂ ਤੇ ਤੂੰ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ, ਉਹ ਰਾਂਝੇ ਨੂੰ ਕਹਿ ਰਿਹਾ ਉਹ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ। ਮਤਲਬ ਇੱਥੇ ਉਹ ਰੀਜ਼ਨ ਦੇ ਰਿਹਾ ਕਿ ਮੈਂ ਤੈਨੂੰ ਜੋ ਕਿਉਂ ਦੇ ਰਿਹਾ। ਪਾਣੀ ਦੁੱਧ ਵਿੱਚੋਂ ਕੱਢ ਲੈਣ ਚਾਤਰ, ਇਹ ਹੁਣ ਇਹ ਹੁਣ ਮਿਸਾਲ ਉਹ ਦੇ ਇੱਥੇ ਦੇ ਰਿਹਾ ਵਾਰਿਸ ਸ਼ਾਹ ਕਿ ਜਿਹੜੇ ਜੋਗੀ ਨੇ ਉਹਨੂੰ ਸਿਲੈਕਟ ਕਰ ਲਿਆ ਰਾਂਝੇ ਨੂੰ, ਉਹ ਇੰਜੀ ਹੈ ਜਿਵੇਂ ਚਾਤਰ ਚਲਾਕ ਲੋਕ ਜਿਹੜੇ ਨੇ ਉਹ ਪਾਣੀ ਵਿੱਚੋਂ ਦੁੱਧ ਵਿੱਚੋਂ ਪਾਣੀ ਕੱਢਣ ਲਈ ਕਾਨੇ ਦੇ ਛਿਲਕੇ, ਕਾਨਾਂ ਵਿੱਚ ਡੋਬਦੇ ਨੇ ਤੇ ਉਹਦੇ ਨਾਲ ਪਾਣੀ ਬਾਹਰ ਆਏ, ਪਾਣੀ ਉਹ ਚੂਸ ਲੈਂਦਾ ਹੈ ਕਾਨਾ। ਤੁਹਾਨੂੰ ਸਮਝ ਆ ਗਈ ਨਾ ਗੱਲ ਦੀ? ਸਟ੍ਰੋ ਵਾਂਗੂ ਕਾਨਾ ਬਣਾ ਲੈਂਦੇ ਨੇ। ਹਾਂਜੀ, ਮਤਲਬ ਇਹ ਹੈ ਕਿ ਜੇ ਤੁਸੀਂ ਵੇਖਣਾ ਹੈ ਕਿ ਇਹ ਦੁੱਧ 'ਚ ਕਿਸੇ ਨੇ ਪਾਣੀ ਤੇ ਨਹੀਂ ਪਾਇਆ, ਰਲਾ ਤੇ ਨਹੀਂ ਕੀਤਾ ਪਾਣੀ ਦਾ, ਤੇ ਤੁਸੀਂ ਕਾਨਾ ਛਿਲ ਕੇ ਤੇ ਉਹਦਾ ਸਟਾਅ ਵਿੱਚ ਡੋਬੋ, ਤੇ ਜੇ ਉਹ ਪਾਣੀ ਉਹਦੇ ਵਿੱਚ ਆ ਜਾਵੇ, ਜਿਹਦਾ ਮਤਲਬ ਪਾਣੀ ਪਾਇਆ ਗਿਆ, ਤੇ ਜੇ ਦੁੱਧ ਵਿੱਚ ਪਾਣੀ ਨਹੀਂ ਪਾਇਆ ਗਿਆ ਤੇ ਫਿਰ ਉਹ ਸਟਾਅ ਦੇ ਵਿੱਚ ਕੁਝ ਵੀ ਨਹੀਂ ਆਏਗਾ, ਕਿਉਂਕਿ ਦੁੱਧ ਇਜ਼ ਏ ਹੈਵੀ ਲਿਕੁਇਡ। ਗੁਰੂ ਦਬਕਿਆ ਮੁੰਦਰਾਂ ਝੱਬ ਲਿਆਓ, ਗੁਰੂ ਨੇ ਉਹਨਾਂ ਨੂੰ ਦਬਕਿਆ ਚੇਲਿਆਂ ਨੂੰ, ਤੇ ਨਾਲ ਕਿਹਾ ਕਿ ਮੁੰਦਰਾਂ ਛੇਤੀ ਨਾਲ ਮੁੰਦਰਾਂ ਲੈ ਕੇ ਆਓ। ਛੱਡ ਦਿਓ ਗੱਲਾਂ ਅਣਖੇਲੀਆਂ ਨੀ, ਤੇ ਇਹ ਜਿਹੜੀਆਂ ਆਪਣਾ ਖੁਦੀ ਗਰੂਰ ਦੀਆਂ ਗੱਲਾਂ ਜਿਹੜੀਆਂ ਨਾ, ਅਣਖੇਲੀਆਂ ਦਾ ਮਤਲਬ ਗਰੂਰ, ਖੁਦੀ ਦੀਆਂ ਗੱਲਾਂ, ਮਨਮਾਣੀ ਕਰਨ ਦੀਆਂ ਗੱਲਾਂ, ਇਹਨਾਂ ਨੂੰ ਛੱਡ ਦਿਓ। ਨਹੀਂ ਡਰਨ ਹੁਣ ਮਰਨ ਥੀ ਭੋਰ ਆਸ਼ਿਕ, ਭੰਵਰੇ ਤੇ ਆਸ਼ਿਕ ਜਿਹੜੇ ਨੇ ਇਹ ਮਰਨ ਤੋਂ ਨਹੀਂ ਡਰਦੇ। ਜਿਨ੍ਹਾਂ ਸੂਲੀਆਂ ਸਿਰਾਂ ਤੇ ਸੇਲੀਆਂ, ਉਹ ਜਿਨ੍ਹਾਂ ਨੇ ਸਿਰਾਂ ਉੱਤੇ ਸੂਲੀਆਂ ਜਿਹੜੀਆਂ ਨੇ ਉਹ ਚੁੱਕ ਲਈਆਂ ਨੇ, ਜਾਂ ਬੰਨ ਲਈਆਂ ਨੇ, ਜਾਂ ਸੀਆਂ ਨੇ। ਸੇਲੀਆਂ ਦਾ ਮਤਲਬ ਹੈ ਝੱਲੀਆਂ ਨੇ, ਮਤਲਬ ਉਹ ਉਹਨਾਂ ਨੇ ਜਿਹਨਾਂ ਸੂਲੀਆਂ ਝੱਲ ਲਈਆਂ ਨੇ। डब्बा जो है ना, जरा होल्ड कर, ये देखो मेरा है।
Hey, Dr. Dr. G, you're on mute. वारिस शाह फिर नाथ ने हुक्म कीता कड अखियां नीलियां पीलियां वो ਇਹ ਤੇ ਤੁਹਾਨੂੰ ਸਮਝ ਆ ਹੀ ਗਈ ਹੈ ਅੱਖਾਂ ਨੀਲੀਆਂ ਪੀਲੀਆਂ ਗੁੱਸੇ ਜਦੋਂ ਕਰਦਾ ਬੰਦਾ ਚਲੋ ਜੀ ਕੋਈ ਇੱਕ ਪੜ੍ਹ ਦੇਵੇ ਤੁਹਾਡੇ ਚੋਂ ਡਾਕਟਰ ਸਾਹਿਬ ਇੱਕ ਮੈਂ ਪੁੱਛਣਾ ਸੀ ਕਿ ਇਹ ਜਿਹੜੀ ਅੱਗੇ ਲਾਈਨ ਪਹਿਲਾਂ ਆਈ ਹੈ ਕਿ ਨਹੀਂ ਡਰਨ ਹੁਣ ਮਰਨ ਥੀ ਭੌਰ ਆਸ਼ਿਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ ਕਿ ਸੂਲੀਆਂ ਸਿਰਾਂ ਤੇ ਕਿਤੇ ਇਸ਼ਾਰਾ ਕ੍ਰਾਈਸਟ ਵੱਲ ਨੂੰ ਤਾਂ ਨਹੀਂਗਾ ਕਿ ਸਿਰ ਦੇ ਉੱਤੇ ਸੂਲੀ ਲੈ ਕੇ ਜਾ ਰਹੇ ਨੇ ਜਿਹੜਾ ਮੈਂ ਲਿਖਿਆ ਹੈ ਨਾ ਮੈਂ ਨਾ ਇਹਦਾ ਆਪਣੀ ਕਿਤਾਬ 'ਚ ਉਹ ਲਿਖਿਆ ਝੱਲੀਆਂ ਮੇਰੇ ਕੋਲ ਵੀ ਝੱਲੀਆਂ ਹੀ ਨੇ ਹਾਂਜੀ ਕਿਉਂਕਿ ਮੈਂ ਉਦੋਂ ਤੇ ਜਦੋਂ ਮੈਂ ਲਿਖ ਰਿਹਾ ਸਾਂ ਉਦੋਂ ਤੇ ਮੈਂ ਡਿਕਸ਼ਨਰੀਆਂ ਕੰਸਲਟ ਕਰਕੇ ਲਿਖ ਰਿਹਾ ਸਾਂ ਉਦੋਂ ਮੈਂ ਐਵੇਂ ਤੇ ਨਹੀਂ ਸੀ ਲਿਖ ਰਿਹਾ ਅੰਦਾਜ਼ੇ ਨਾਲ ਮੈਂ ਕਿੱਥੇ ਲਿਖਿਆ ਚੱਲੀਆਂ ਮੈਂ ਸਮਝ ਨਹੀਂ ਆਈ ਕਿਹੜੀ ਜਗ੍ਹਾ ਤੇ ਜਿੰਨਾ ਚੱਲੀਆਂ ਸਿਰਾਂ ਤੇ ਸੀਲੀਆਂ ਨੇ ਉਹ ਕਿੱਥੇ ਚੱਲੀਆਂ ਕਿਹੜੀ ਜਗ੍ਹਾ ਤੇ ਲਿਖਿਆ ਜਿਨ੍ਹਾਂ ਨੇ ਸੂਲੀਆਂ ਸਿਰਾਂ ਤੇ ਝੱਲੀਆਂ ਨੇ ਉਹ ਹਾਂ ਠੀਕ ਚੱਲਣ ਦਾ ਮਤਲਬ ਹੈ ਜਿਨ੍ਹਾਂ ਨੂੰ ਸੂਲੀ ਦੀ ਸਜ਼ਾ ਹੋਈ ਹੈ ਜਾਂ ਉਹਨਾਂ ਨੇ ਮਤਲਬ ਬਰਦਾਸ਼ਤ ਕੀਤੀਆਂ ਹਾਂ ਬਰਦਾਸ਼ਤ ਕੀਤੀਆਂ ਹਾਂਜੀ ਚਲੋ ਪਰ ਕਿਹਦੀ ਇਹ ਇਸ਼ਾਰਾ ਕਿਹਦੇ ਵੱਲ ਹੈ ਸ਼ੁਕਰ ਆਈ ਮੀਨ ਇਜ਼ ਇਟ ਮੋਜ਼ਸ ਔਰ ਇਜ਼ ਆਈ ਮੀਨ ਇਹ ਕ੍ਰਾਈਸਟ ਦਾ ਅਮਰ ਕਹਿ ਰਹੇ ਨੇ ਜਿਹੜਾ ਮਸ਼ਹੂਰ ਕਰੈਕਟਰ ਇਸ ਮਾਮਲੇ 'ਚ ਮੰਨਿਆ ਜਾਂਦਾ ਉਹ ਤੇ ਮਨਸੂਰ ਹੈ ਨਾ ਹਾਂ ਦੈਟਸ ਵਾਟ ਨਾਲੇ ਸਰ ਆਸ਼ਿਕ ਤੇ ਉਹ ਹੁੰਦਾ ਜਿਹੜਾ ਮਰਨ ਤੋਂ ਪਹਿਲਾਂ ਹੀ ਮਰ ਜਾਂਦਾ ਇਹਦੇ 'ਚ ਵੀ ਮਫਹੂਮ ਨਿਕਲਦਾ ਕਿ ਨਹੀਂ ਡਰਨ ਹੁਣ ਮਰਨ ਦੀ ਭੋਰ ਆਸ਼ਿਕ ਸਾਰੇ ਲਿਟਰੇਚਰ 'ਚ ਇੰਜੀ ਆਉਂਦਾ ਹੈ ਕਿ ਜੇ ਤਾਂ प्रेम करण का चाहो सिर धर तली गली मेरी आओ जे प्रेम करना है तो फिर मरने लिए भी तैयार हो जाओ कबीर हाँ जी चलो जी पढ़ दो कोई जाना मदिया रह गए ने मदिया Is it my turn? Okay, hang on. चलो मैं पढ़ देना I'll do the next one because it's shorter. Okay. धरों हुंदड़े कानू सा वैर आए बुढ़ियां चुगलियां धरों बुखेरियां वो मैनू तरस आया वेख जोह तेरा गल्लां मिठियां बहुत रसीलियां वो पानी दुध विचों कड लैन चातर कदों छिलके पानू दे तेलियां वो गुरु दबक्या मुंदरा झब लियाओ छड़ दियो गल्लां अटकेलियां वो नहीं डरन हुन मरन थी भोर आशिक जिन्हां सूलियां सिरां ते झल्लियां हो वारिस शाह फिर नाथ ने हुक्म कीता कड अखियां नीलियां पीलियां वो डॉक्टर साहब तुसा म्यूट उप्पर हो लोन ठीक हो गया हाँ जी अच्छा जी चेलियां गुरु दा बचन परवान कीता जा सुर्ग दियां मिट्टियां मेलियां ने अच्छा मैं जरा क्लास पढ़ा रहा हूँ प्लीज जा 360 जा भवे तीरथ
ਵਿੱਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ, ਨਵੇਂ ਨਾਥ ਗੁੰਜਾਨੜਾ ਬੀਰ ਆਏ, 64 ਜੋਗੀ ਨਾਲ ਰਸੀਲੀਆਂ ਨੀ, 6 ਜਤੀ ਤੇ 10 ਅਵਤਾਰ ਆਏ, ਵਿੱਚ ਆਬ ਹਯਾਤ ਦੇ ਜੀਵੀਆਂ ਨੇ। ਚੇਲਿਆਂ ਗੁਰੂ ਦਾ ਬਚਨ ਮਤਲਬ ਕਿਹਾ, ਉਹਦਾ ਹੁਕਮ ਜਿਹੜਾ ਹੈ ਉਹਨੂੰ ਮੰਨਿਆ, ਤੇ ਜਾ ਸੁਰਗ ਦੀਆਂ ਮਿੱਟੀਆਂ ਮੇਲੀਆਂ ਨਹੀਂ, ਸੁਰਗ ਦਾ ਮਤਲਬ ਹੁੰਦਾ ਬਹਿਸ਼ਤ, ਤੇ ਉਹਨਾਂ ਨੇ ਜਾ ਕੇ ਇੱਕ ਖਾਸ ਤਰ੍ਹਾਂ ਦੀ ਮਿੱਟੀ ਜਿਹੜੀ ਹੈ ਉਹ ਤਿਆਰ ਕੀਤੀ ਹੈ। ਜਾਂ 360 ਜਾਂ ਭਵੇਂ ਤੀਰਥ। ਅੱਛਾ, ਇਹ ਹੁਣ ਜਿਹੜਾ ਇਹ ਹੁਣ ਜਿਹੜਾ ਨਾ ਇਹ ਇਸ ਬੰਦ ਦੇ ਵਿੱਚ ਬਾਰਿਸ਼ਾ ਇਸ਼ਾਰਾ ਬਲਕਿ ਡਿਸਕ੍ਰਾਈਬ ਕਰ ਰਿਹਾ ਹੈ ਕਿ ਜਦੋਂ ਕਿਸੇ ਨੂੰ ਯੋਗ ਦੇਣਾ ਹੁੰਦਾ ਸੀ ਤੇ ਜਦੋਂ ਉਹਦੀਆਂ ਮੁੰਦਰਾਂ ਤਿਆਰ ਹੁੰਦੀਆਂ ਸਨ ਤੇ ਉਹ ਇੱਕ ਬਕਾਇਦਾ ਰਸਮ ਹੁੰਦੀ ਸੀ, ਉਹਦੀ ਲਈ ਜਿਹੜੀ ਰਿਕੁਆਇਰਡ ਨੈਸੈਸਰੀ ਐਕਸ਼ਨ ਹੁੰਦੇ ਸਨ ਉਹ ਕਰਨੇ ਪੈਂਦੇ ਸਨ। ਤੇ ਉਹ ਮਤਲਬ ਇਹ ਨਹੀਂ ਕਿ ਉਹਨੇ ਕਿਹਾ ਜਾ ਤੂੰ ਯੋਗੀ ਹੋ ਗਿਆ ਤੇ ਤੂੰ ਚਲਾ ਜਾ, ਬਲਕਿ ਇਹ ਹੈ ਕਿ ਇਹ ਪੂਰਾ ਪ੍ਰੋਸੈਸ ਚੋਂ ਜਿਹੜਾ ਹੈ ਉਹ ਲੰਘਣਾ ਪੈਂਦਾ ਸੀ, ਜਿਹੜਾ ਜਿਹਨੇ ਯੋਗ ਲੈਣਾ ਹੈ ਉਹਨੂੰ, ਔਰ ਜਿਹੜਾ ਦੇਣ ਵਾਲਾ ਹੈ ਉਹ ਵੀ ਇੱਕ ਖਾਸ ਪ੍ਰੋਸੈਸ ਤੋਂ ਗੁਜ਼ਰ ਰਿਹਾ ਹੁੰਦਾ ਹੈ, ਤੇ ਉਹਨੂੰ ਕੀ ਕੁਛ ਕਰਨਾ ਪੈਂਦਾ ਹੈ ਉਹਦਾ ਇੱਥੇ ਜ਼ਿਕਰ ਕੀਤਾ ਹੈ। ਤੇ ਤੁਸੀਂ ਕੋਈ ਵੀ ਯੋਗ ਦੇ ਉੱਤੇ ਕਿਤਾਬ ਪੜ੍ਹ ਲਓ ਨਾ, ਤੇ ਤੁਹਾਨੂੰ ਉਹ ਇਹ ਉਹਨਾਂ ਦੇ ਜਿਹੜੇ ਰਿਚੁਅਲਸ ਨੇ ਉਹ ਪਤਾ ਲੱਗ ਜਾਣਗੀਆਂ। ਮੈਂ ਵੈਸੇ ਤੁਹਾਨੂੰ ਰਿਕਮੈਂਡ ਕੀਤੀ ਸੀ ਕਿ ਤੁਸੀਂ ਉਹ ਕਿਤਾਬ ਜਿਹੜੀ ਹੈ ਕੰਨ ਪਾਟੇ ਯੋਗੀਆਂ ਦੇ ਉੱਤੇ ਉਹ ਪੜ੍ਹ ਲਓ ਤਾਂ ਬੜੀ ਅੱਛੀ ਹੈ। ਜਾਂ 360 ਜਾਂ ਭਵੇਂ ਤੀਰਥ, ਮਤਲਬ ਇਹ ਹੈ ਕਿ 360 ਤੀਰਥਾਂ ਦੇ ਉੱਤੇ ਜਾ ਕੇ ਤੇ ਉਹ ਪਾਕ ਰੂਹਾਂ ਨੂੰ ਲੈ ਕੇ ਆਏ। ਵਾਚ ਗੁਰੂ ਦੇ ਮੰਤਰਾਂ ਕੀਲੀਆਂ ਨੇ, ਤੇ ਗੁਰੂ ਦੇ ਜਿਹੜੇ ਮੰਤਰ ਸਨ ਉਹ ਪੜ੍ਹ ਕੇ ਉਹਨਾਂ ਨੂੰ ਕੀਲਿਆ, ਯਾਨੀ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ। ਨਵੇਂ ਨਾਥ ਉਹ ਜਨੜਾ ਬਵੰਜੜਾ ਜਿੱਦਾਂ 52 ਸੌਰੀ ਨਵੇਂ ਨਾਥ ਬਵੰਜੜਾ ਬੇਰ ਆਏ, ਜਿਹੜੇ ਇਹਨਾਂ ਦੀ ਹਾਈਐਸਟ ਯੋਗੀਆਂ ਦੀ ਜਿਹੜਾ ਆਰਡਰ ਹੈ ਨਾ, ਜਿਹੜਾ ਪੂਰਾ ਗਰੁੱਪ ਹੈ ਉਹਦੇ ਵਿੱਚ 9 ਨਾਥ ਹੁੰਦੇ ਨੇ। ਤੇ ਜਦੋਂ ਆਪਣਾ ਕੋਈ ਜਦੋਂ ਜਿਹੜਾ ਵੀ ਕੋਈ ਝਗੜਾ ਜਾਂ ਕੋਈ ਨਵਾਂ ਅਸੂਲ ਬਣਨਾ ਹੁੰਦਾ ਹੈ ਤੇ ਉਦੋਂ ਜਿਹੜਾ ਮੇਲਾ ਲੱਗਦਾ ਹੈ ਸਾਲ ਤੋਂ ਬਾਅਦ ਜਾਂ ਕਈਆਂ ਸਾਲਾਂ ਤੋਂ ਬਾਅਦ, ਤੇ ਉਹਦੇ ਚ ਜਿਹੜੇ ਨੇ ਉਹ 9 ਨਾਥ ਜਿਹੜੇ ਨੇ ਨਾ ਉਹਨਾਂ ਦੀ ਮੀਟਿੰਗ ਹੁੰਦੀ ਹੈ, ਤੇ ਉਹਦੇ ਵਿੱਚ ਜੋ ਫੈਸਲਾ ਹੁੰਦਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ। ਅੱਛਾ ਜੀ, ਜਾਂ 360 ਜਾਂ ਨਵੇਂ ਨਾਥ 52 ਬੀਰ ਆਏ। ਅੱਛਾ ਜੀ, ਇਹਦੇ ਉੱਤੇ ਮੈਂ ਇਹ ਲਿਖਿਆ ਹੈ
ਨਵੇਂ ਨਾਥ 9 ਗੁਰੂ, ਬੰਜਲਾ ਪੀਰ, 52 ਪੀਰ, 64 ਜੋਗੀਆਂ ਜੋਗਣਾ 64 ਜੋਗਣਾ ਜਿਹੜੀਆਂ ਨੇ ਉਹ ਕਿਸੇ ਉਤਾਰ ਦੇ ਜੰਮਣ ਦੇ ਉੱਤੇ 64 ਜੋਗਣਾ ਜਿਹੜੀਆਂ ਨੇ ਉਹ ਆਉਂਦੀਆਂ ਨੇ ਤੇ ਕਹਿੰਦੇ ਨੇ ਜੀ ਗੁਰੂ ਨਾਨਕ ਜੀ ਦੇ ਜੰਮਣ ਦੇ ਉੱਤੇ ਵੀ ਉਹ ਆਈਆਂ ਸਨ। ਉਹਦਾ ਲੰਮੀ ਤਫਸੀਲ ਮੈਂ ਲਿਖੀ ਹੈ ਇਹਦੇ ਚ, ਆਪਣੀ ਕਿਤਾਬ 'ਚ, ਤੁਸੀਂ ਪੜ੍ਹ ਲਓ। ਇਹ ਸਰ ਜੀ ਇਹ ਸਾਰੇ ਹਿੰਦੂਇਜ਼ਮ ਦੀ ਸਾਰੀਆਂ ਗੱਲਾਂ ਕਰ ਰਹੇ ਨੇ, ਮੈਨੂੰ ਲੱਗਦਾ ਇੱਥੇ ਜਿਹੜੇ ਹੈਗੇ ਨੇ ਜੋਗਣਾ ਜਿਹੜੀਆਂ ਜਿਹੜੀ ਜਤੀ ਸਤੀ ਬਿਲਕੁਲ 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 ਬਿਲਕੁਲ। ਮਤਲਬ ਇਹ ਹੈ ਕਿ ਜਿਹੜਾ ਯੋਗ ਦਾ ਫਲਸਫਾ ਹੈ, ਯੋਗ ਦਾ ਫਲਸਫਾ ਜਿਹੜਾ ਹੈ ਇਹ ਤੇ ਜਿਹੜੇ ਹਿੰਦੂਆਂ ਵਿੱਚੋਂ ਹੀ ਬਣਿਆ ਨਾ। ਹਾਂਜੀ, ਉਹੀ ਜਿਹੜੇ ਸ਼ਿਵ ਦੇ ਭਗਤ ਸੀ। ਯੋਗ ਦਾ ਜਿਹੜਾ ਫਲਸਫਾ ਹੈ ਉਹ ਤੇ ਬਲਕਿ ਹਿੰਦੂਇਜ਼ਮ ਤੋਂ ਹੀ ਪਹਿਲੇ ਦਾ ਹੈ। ਯੋਗ ਦਾ ਫਲਸਫਾ ਜਿਹੜਾ ਹੈ ਉਹ ਤੇ ਹਿੰਦੂਇਜ਼ਮ ਤੋਂ ਹੀ ਪਹਿਲੇ ਦਾ ਹੈ। ਲੇਕਿਨ ਇਹ ਹੈ ਕਿ ਉਹਦੀ ਜਿਹੜੀ ਮਤਲਬ ਹੁਣ ਅਸੀਂ ਜਦੋਂ ਵੇਖਦੇ ਹਾਂ ਤੇ ਅਸੀਂ ਕਰਨੇ ਆ ਮੁਕਾਬਲਾ ਕਿ ਇਹ ਮੁਸਲਮਾਨਾਂ ਚੋਂ ਆਇਆ ਕਿ ਹਿੰਦੂਆਂ ਚੋਂ ਆਇਆ। ਲੇਕਿਨ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਮੁਸਲਮਾਨ ਤੇ ਹਿੰਦੁਸਤਾਨ ਦੇ ਵਿੱਚ ਕੋਈ 11ਵੀਂ 12ਵੀਂ ਸਦੀ, ਪੰਜਾਬ ਵਿੱਚ 11ਵੀਂ 12ਵੀਂ ਸਦੀ ਵਿੱਚ ਆਏ ਨੇ। ਇਸ ਤੋਂ ਪਹਿਲੇ ਤੇ ਇੱਥੇ ਹਿੰਦੂ ਹੀ ਰਹਿੰਦੇ ਸਨ ਨਾ, ਹਿੰਦੂ ਸਨ ਜਾਂ ਬੁੱਧ ਮਤ ਸਨ, ਬੁੱਧ ਸਨ ਜਾਂ ਜੈਨ ਸਨ। ਤੇ ਜਿਹੜੀ ਮੋਸਟਲੀ ਜਿਹੜੇ ਨਾਨ ਕਨਫਰਮਿੰਗ ਗਰੁੱਪ ਸਨ, ਨਾਨ ਕਨਫਰਮਿੰਗ ਜਿਹੜੇ ਗਰੁੱਪ ਸਨ ਜਿਵੇਂ ਜੋਗੀ ਨੇ, ਤੇ ਉਹ ਜਿਹੜੇ ਨੇ ਉਹ ਉਹਨਾਂ ਦੀ ਜ਼ਬਾਨ ਜਿਹੜੀ ਹੈ ਉਹ ਵੀ ਤੇ ਉਹੋ ਹੀ ਸੀ ਨਾ। ਰਾਈਟ, ਉਹੀ ਜਿਹੜਾ ਜੋਗ ਤੇ ਲਾਈਕ ਵੀ ਸੈਡ ਬਿਫੋਰ ਆਲਸੋ ਕਿ ਸ਼ੈਵਿਜ਼ਮ ਚੋਂ ਆਇਆ ਹੈ ਨਾ, ਸ਼ਿਵਾ ਦੇ ਭਗਤ ਮੰਨੇ ਜਾਂਦੇ ਨੇ। ਉਹਦੀ ਜਿਹੜੀ ਹੈ ਨਾ ਉਹਦੀ ਕਈ ਤਸ਼ਰੀਹਾਂ ਨੇ ਕਿ ਜੋਗ ਕੀ ਸੀ, ਕਿਵੇਂ ਸ਼ੁਰੂ ਹੋਇਆ। ਇਹ ਜਿਹੜਾ ਨਾ ਆਪਣਾ ਇਹ ਸ਼ਿਵਾ ਵਾਲੀ ਥਿਊਰੀ, ਇਹ ਮੇਰਾ ਖਿਆਲ ਜੋਗ ਉਸ ਤੋਂ ਪਹਿਲੇ ਤੋਂ ਮੌਜੂਦ ਸੀਗਾ। ਤੇ ਅੱਛਾ, ਉਹ ਚੁੱਕੇ ਸ਼ਿਵਾ ਵਾਲੀ ਡੋਮੀਨੈਂਟ ਇਹ ਬਾਤ ਚਾਹੀਏ ਡੋਮੀਨੈਂਟ ਸੋਸਾਇਟੀ ਚੁੱਕੇ ਉਹ ਤੇ ਹਿੰਦੂਇਜ਼ਮ ਦੀ ਸੀ, ਇਸ ਕਰਕੇ ਇਹਦੀ ਸਾਰੀ ਟਰਮੀਨੋਲੋਜੀ ਹਿੰਦੂਇਜ਼ਮ ਚੋਂ ਆ ਗਈ, ਇਹ ਕਿਹਾ ਜਾ ਸਕਦਾ ਹੈ। ਐਗਜ਼ਾਮਪਲਸ ਵੀ ਉੱਥੋਂ ਹੀ ਦੇ ਰਹੇ ਨੇ ਨਾ, ਜਿੱਦਾਂ ਦੁਰਗਾ ਦੀਆਂ 64 ਸਹੇਲੀਆਂ ਦਾ 64 ਦਾ ਜ਼ਿਕਰ ਹੈ, ਤੇ ਫਿਰ ਇਹ 10 ਅਵਤਾਰ ਜਿਹੜੇ ਹਿੰਦੂਆਂ ਦੇ ਹੈਗੇ ਨੇ, ਇਹ ਸਾਰਾ ਉਹਨਾਂ ਦੀ ਗੱਲਬਾਤ ਕਰੀ ਜਾ ਰਹੇ ਨੇ ਨਾ। ਐਕਸਪਲੇਨੇਸ਼ਨ ਜ਼ਾਹਰ ਹੈ, ਟਰਮੀਨੋਲੋਜੀ ਜਿਹੜੀ ਹੈ ਉਹ ਮੇਰਾ ਖਿਆਲ ਉਹਦਾ ਡੋਮੀਨੈਂਟ ਜਿਹੜਾ ਪਾਰਟ ਹੈ ਉਹ ਹਿੰਦੂਇਜ਼ਮ ਚੋਂ ਆਇਆ, ਉਹਦੀ ਤਸ਼ਰੀਹ ਦੇ ਵਿੱਚ। ਨਹੀਂ, ਮੈਂ ਇਹ ਕਹਿ ਰਿਹਾ ਕਿ ਹਿੰਦੂਇਜ਼ਮ ਤੁਹਾਡੇ ਖਿਆਲ ਦੇ ਵਿੱਚ ਹਿੰਦੂਇਜ਼ਮ ਕੀ ਹੈਗਾ? ਹਿੰਦੂਇਜ਼ਮ ਨੂੰ ਡਿਫਾਈਨ ਕਰੋ ਨਾ। ਹਿੰਦੂਇਜ਼ਮ ਜਿਹੜਾ ਹੈ ਉਹ ਜਿਹੜੇ ਮਿਡਲ ਈਸਟਰਨ ਰਿਲੀਜਨ ਨੇ ਉਹਨਾਂ ਦੀ ਤਰ੍ਹਾਂ ਤੇ ਨਹੀਂ ਹੈਗਾ ਨਾ, ਜਿਵੇਂ ਕ੍ਰਿਸਚੈਨਿਟੀ ਹੈ ਤੇ ਉਹ ਮੋਨੋਥੀਸਟ ਨੇ ਨਾ, ਇਹਨਾਂ ਦੇ ਤੇ ਮਤਲਬ ਮਲਟੀਪਲ ਗੋਡਸ ਦਾ ਤਸਵਰ ਹੈ ਨਾ ਇਹਦੇ ਚ। ਹਿੰਦੂਇਜ਼ਮ ਐਕਚੁਅਲੀ ਜਿਹੜਾ ਹੈਗਾ ਆ ਲਫ਼ਜ਼, ਉਹ ਸੱਚੀ ਉਹ ਹਿੰਦੂ ਕੁਸ਼ ਮਾਊਂਟਨਸ ਤੋਂ ਨਹੀਂ ਆਇਆ, ਉੱਥੋਂ ਹੀ ਮਤਲਬ ਉੱਥੋਂ ਦੇ ਜਗ੍ਹਾ ਦੇ ਰਹਿਣ ਵਾਲੇ ਲੋਕ ਹਿੰਦੂ ਕਹਾਉਂਦੇ ਸੀ। ਆਹੋ, ਮਤਲਬ ਜਿਹੜੇ ਉੱਥੋਂ ਅੱਗੇ ਲੋਕ ਰਹਿੰਦੇ ਸਨ ਉਹਨਾਂ ਨੇ ਹਿੰਦੂ ਕਹਿਣਾ ਸ਼ੁਰੂ ਕਰਤਾ। ਲਫ਼ਜ਼ ਹਿੰਦੂ ਵੀ ਬਹੁਤ ਬਾਅਦ ਚ ਆਇਆ, ਲਫ਼ਜ਼ ਹਿੰਦੂ ਵੀ ਬਹੁਤ ਪੁਰਾਣਾ, ਮਤਲਬ ਬੇਸਿਕਲੀ ਤੇ ਰਿਗਵੈਦ ਜਿਹੜੀ ਇਹਨਾਂ ਦੀ ਬੇਸਿਸ ਹੈ ਉਹ 2 ਸਫ਼ਿਆਂ ਦੀ ਸਾਰੀ ਸੀਗੀ, ਉਹਦੀ ਬਾਕੀ ਸਾਰੀ ਐਕਸਪਲੇਨੇਸ਼ਨ ਤੇ ਇੱਥੇ ਹੋਈ ਨਾ ਪੰਜਾਬ ਚ। ਤਾਂ ਤਰਵੀਜ ਜਿਹੜੀ ਹੈ ਹਿੰਦੂਇਜ਼ਮ ਦੀ।
पर मतलब कि मुझे लगता है हिंदू लफ्ज एज नहीं, रिलीजन लेकिन बाद च आया है। ਇਹ ਬੜੀ ਦਿਲਚਸਪ ਡਿਸਕਸ਼ਨ ਹੈ, ਇਹ ਕਰਨੀ ਚਾਹੀਦੀ ਹੈ। ਤੇ ਮੈਨੂੰ 1 ਮਿੰਟ ਹੋਰ ਦੇ ਦਿਓ, ਮੈਨੂੰ ਹੀਟਰ ਚਲਾ ਲੈਣ ਦਿਓ। अगली बार कर लेने हैं। ਨਹੀਂ ਨਹੀਂ ਨਹੀਂ, ਐਸੇ ਵਾਰ ਕਰਨੀ ਹੈ, ਅਸੀਂ ਅੱਗੇ ਨਹੀਂ ਹੁਣ ਪਾਉਣੀਆਂ ਗੱਲਾਂ। ਅੱਗੇ ਕੀ ਪਤਾ ਕੀ ਹੋਣਾ ਹੈ। सब अच्छा ही होना है। हाँ जी, हाँ जी, ਇਹ ਜਿਹੜੀ ਕਰੋਨੋਲੋਜੀ ਹੈ ਨਾ ਸਾਡੇ ਜ਼ਿਹਨ ਦੇ ਵਿੱਚ, ਇਹ ਕਰੋਨੋਲੋਜੀ ਗਲਤ ਹੈਗੀ ਹੈ। ਜਿਵੇਂ ਜਿਹੜੀ ਰਾਣਾ ਸਾਹਿਬ ਦੀ ਗੱਲ ਤੋਂ ਜ਼ਾਹਰ ਹੁੰਦੀ ਹੈ, ਮਤਲਬ ਜਿਹੜੇ ਵੇਦ ਨੇ, 4 ਵੇਦ ਜਿਹੜੇ ਨੇ, ਉਹ ਤੇ ਆਰੀਆਵਾਂ ਨੇ ਆ ਕੇ, ਆਰੀਆਵਾਂ ਨੇ ਲਿਖੇ, ਜਿਨ੍ਹਾਂ ਵਿੱਚ ਪਹਿਲਾ ਵੇਦ ਜਿਹੜਾ ਹੈ ਉਹ ਰਿਗ ਵੇਦ ਹੈ। ਸਹੀ, ਠੀਕ ਹੈ ਨਾ। ਲੇਕਿਨ ਇਹ ਬਿਲਕੁਲ। ਹੈ ਕਿ ਜਿਹੜੀ ਹੜੱਪਾ ਦੀ ਖੁਦਾਈ ਹੈ, ਉਸ ਤੋਂ ਪਤਾ ਇਹ ਲੱਗਾ ਹੈ ਕਿ ਜਿਹੜੇ ਏਰੀਅਨਸ ਨੇ ਉਹ ਤੇ ਕੋਈ 1300 BC ਦੇ ਵਿੱਚ ਆਏ ਨੇ ਪੰਜਾਬ ਵਿੱਚ। ਹਾਂ, 200 ਸਾਲ ਆਉਂਦੇ ਰਹੇ, ਮੁਸਤਕਿਲ ਆਉਂਦੇ ਰਹੇ, ਗਰੋ ਆਉਂਦੇ ਰਹੇ। ਤੇ ਜਿਹੜੇ 1300 BC ਤੋਂ ਪਹਿਲੇ ਜਿਹੜੇ ਲੋਕ ਸਨ, ਜਿਹੜੇ ਹੜੱਪਾ ਸਿਵਲਾਈਜੇਸ਼ਨ ਦੇ ਬਚੇ ਹੋਏ ਲੋਕ ਸਨ, ਉਹਨਾਂ ਵਿੱਚ ਇਹ ਫਲਸਫੇ ਆਲਰੇਡੀ ਸਨ, ਯੋਗ ਦੇ ਔਰ ਤੰਤਰਵਾਦ ਦੇ ਔਰ ਬਾਕੀ। ਸੋ ਜਿਹੜਾ ਉਹਨਾਂ ਦੀ ਆਪਣੀ ਟਰਮੀਨੋਲੋਜੀ ਵੀ ਸੀਗੀ। ਇਸੇ ਲਈ ਮੈਂ ਕਹਿੰਦਾ ਕਿ ਜਿਹੜੇ ਸਿੱਧ ਨੇ, ਸਿੱਧਾਂ ਦੀ ਜਾਂ ਜੋਗੀਆਂ ਦੇ ਜਿਹੜੇ ਟੋਲੇ ਨੇ, ਇਹਨਾਂ ਵਿੱਚ ਜਿਹੜੀ ਹੜੱਪਾ ਸਿਵਲਾਈਜੇਸ਼ਨ ਦੀ ਜਿਹੜੀ ਆਈਡੀਓਲੋਜੀ ਸੀ ਔਰ ਲਿੰਗੁਇਸਟਿਕ ਵੋਕੈਬਲਰੀ ਸੀ, ਉਹ ਕਾਇਮ ਰਹੀ। ਔਰ ਜਿਹੜੇ ਏਰੀਅਨ ਆਏ ਉਹ ਤੇ ਪਸ਼ੂਪਾਲ ਸਨ, ਤੇ ਉਹਨਾਂ ਨੇ ਜਿਹੜੇ ਵੇਦ ਬਣਾਏ, ਉਹਨਾਂ ਵਿੱਚ ਵੀ ਬਹੁਤ ਸਾਰੇ ਲਫ਼ਜ਼ ਉਹਨਾਂ ਨੇ ਜਿਹੜੀ ਮੁਕਾਮੀ ਜ਼ੁਬਾਨ ਸੀ ਉਸ ਵੇਲੇ ਲੋਕਾਂ ਦੀ, ਉਹਦੇ ਵਿੱਚੋਂ ਲਏ। ਸੋ ਇਸ ਵਾਸਤੇ ਇਹ ਇੱਕ ਜਿਹੜੀ ਪੁਰਾਣੀ ਜਿਹੜਾ ਨਜ਼ਰੀਆ ਅਸੀਂ ਜਿਹੜਾ ਸ਼ੁਰੂ ਦੇ ਵਿੱਚ ਯਾਨੀ 19ਵੀਂ ਸਦੀ ਤੱਕ ਜਿਹੜਾ ਸੀਗਾ, ਕਿ ਅਸੀਂ ਸ਼ੁਰੂ ਕਰਦੇ ਸਾਂ ਕਿ ਹਿੰਦੁਸਤਾਨੀ ਤਹਿਜ਼ੀਬ ਜਿਹੜੀ ਹੈ, ਜਾਂ ਹਿੰਦੁਸਤਾਨੀ ਵਸੋਂ ਜਿਹੜੀ ਆ, ਜਾਂ ਹਿੰਦੁਸਤਾਨੀ ਮਜ਼ਹਬ ਜਿਹੜਾ ਹੈ, ਉਹ ਵੇਦਾਂ ਤੋਂ ਸ਼ੁਰੂ ਹੋਇਆ। ਇਹ ਜਿਹੜੀ ਮੈਂ ਸਾਰੀ ਕਿਤਾਬ ਲਿਖੀ ਹੈ, ਔਰ ਜਿਹੜੀ ਮੈਂ ਬਹੁਤ ਜ਼ਿਆਦਾ ਐਫਰਟ ਕੀਤੀ ਹੈ ਇਸ ਸਿਲਸਿਲੇ ਦੇ ਵਿੱਚ, ਉਹ ਮੈਂ ਇਹੋ ਹੀ ਕੀਤੀ ਹੈ ਕਿ ਇਹ ਮਿਸਕਨਸੈਪਸ਼ਨ ਹੈ। ਉਹਨਾਂ ਤੋਂ ਪਹਿਲੇ
ਏਰੀਅਨ ਦੇ ਆਉਣ ਤੋਂ ਪਹਿਲੇ ਇੱਕ ਪੂਰੀ ਤਹਿਜ਼ੀਬ ਸੀ, ਔਰ ਤਹਿਜ਼ੀਬ ਸੀ ਤੇ ਉਹਦੀ ਜ਼ਬਾਨ ਵੀ ਸੀ ਤੇ ਉਹਦੀ ਆਈਡੀਓਲੋਜੀ ਵੀ ਸੀ। ਉਹ ਖੇਤੀਬਾੜੀ ਕਰਦੇ ਸਨ। ਇਹਦਾ ਮਤਲਬ ਹੈ ਕਿ ਪੂਰੀ ਸੁਸਾਇਟੀ ਸੀ ਜਿਹੜੀ ਕਿਸੇ ਵਜ੍ਹਾ ਤੋਂ ਤਬਾਹ ਹੋਈ। ਲੇਕਿਨ ਉਹ ਜਿਹੜੀ ਤਬਾਹ ਹੋਣ ਤੋਂ ਬਾਅਦ ਹਰ ਬੰਦਾ ਤਾਂ ਨਹੀਂ ਨਾ ਮਰ ਗਿਆ ਉਹਦੇ ਨਾਲ, ਸਿਰਫ ਸ਼ਹਿਰ ਤਬਾਹ ਹੋ ਗਏ ਨਾ। ਤੇ ਇਹ ਜਿਹੜੇ ਆਏ ਆਪਣਾ ਏਰੀਅਨਸ ਜਿਹੜੇ ਆਏ, ਇਹਨਾਂ ਨੇ ਜੋ ਵੇਦ ਜੋ ਲਿਖੇ, ਜੋ ਵੇਦ ਕ੍ਰੀਏਟ ਹੋਏ, ਇਹਨਾਂ ਵਿੱਚੋਂ ਬਹੁਤ ਸਾਰੀ ਵੋਕੈਬਲਰੀ ਇਹਨਾਂ ਨੇ ਇੱਥੋਂ ਹੀ ਲਈ। ਵਗਰਨਾ ਅਗਰ ਇਹ ਨਾ ਹੋਵੇ, ਮਤਲਬ ਇਹ ਹੈ ਕਿ ਠੀਕ ਹੈ ਸੰਸਕ੍ਰਿਤ ਲੈਂਗੁਏਜ ਜਿਹੜੀ ਹੈ ਉਹਨੂੰ ਇੰਡੋ ਏਰੀਅਨ ਲੈਂਗੁਏਜਸ ਦੀ ਫੈਮਿਲੀ ਵਿੱਚ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਲੈਟਿਨ ਤੇ ਯੂਰਪੀਅਨ ਲੈਂਗੁਏਜਸ ਨੇ। ਲੇਕਿਨ ਤੁਸੀਂ ਅਗਰ ਗੌਰ ਕਰੋ ਤੇ ਬਹੁਤ ਸਾਰੇ ਮੁੱਢਲੇ ਫਰਕ ਹੈਗੇ ਨੇ। ਈਵਨ ਸੰਸਕ੍ਰਿਤ ਦੀ ਵੋਕੈਬਲਰੀ ਔਰ ਜਿਹੜੀ ਬਾਕੀ ਵੈਸਟਰਨ ਫਿਲਾਸਫੀ, ਵੈਸਟਰਨ ਔਰ ਗ੍ਰੀਕ ਔਰ ਬਾਕੀਆਂ ਦੀ ਜਿਹੜੀ ਵੋਕੈਬਲਰੀ ਹੈ ਉਹ ਬਹੁਤ ਜਿਹੜੀ ਹੈਗੀ ਆ ਉਹ ਵੱਖਰੀ ਹੈਗੀ ਹੈ। ਤੇ ਇਸ ਲਈ ਜਿਹੜੀ ਸਾਨੂੰ ਜਿਹੜੀ ਤਾਰੀਖ ਜਿਸ ਨੂੰ ਅਸੀਂ ਵੇਖਣਾ ਹੈ, ਉਹ ਨਹੀਂ ਜਿਹੜੀ 1300 BC ਤੋਂ ਸ਼ੁਰੂ ਹੋਈ, ਬਲਕਿ ਉਹ ਜਿਹੜੀ ਕਿ 7000 ਸਾਲ ਤੋਂ 7000 BC ਤੋਂ ਸ਼ੁਰੂ ਹੋਈ ਸੀ ਮਹਿਲਗੜ੍ਹ ਤੋਂ। ਅਸੀਂ ਉਹਦੇ ਤੇ ਅੱਗੇ ਚੱਲਣਾ ਹੈ, ਉਹਨੂੰ ਸਾਹਮਣੇ ਰੱਖਦਿਆਂ ਜਦੋਂ ਵੀ ਕਮੈਂਟ ਕਰਨਾ ਹੈ ਉਦੋਂ ਕਮੈਂਟ ਕਰਨਾ ਹੈ। जी ਗੱਲ ਸਮਝ ਆ ਗਈ ਬਿਲਕੁਲ हाँ ਸਹੀ। जी, क्योंकि मेरी नहीं, ये मैं गल इसलिए की है कि जी मेरी फ्रस्ट्रेशन है वो ये है कि लोगों ने अजे भी गौर नहीं किया मेरी किताब तो बाद कि जी हिस्टरी नूं कित्थों शुरू किया जाना है। वो अजे भी जी अपना यूरोपियंस ने शुरू दे जी थ्योरी बनाई सी कि अपना ऋग्वेद तो शुरू हुई, ਉਹਦੇ ਤੇ ਚੱਲਦੇ ਜਾਂਦੇ ਨੇ। ਇਹ ਮੈਂ ਕਹਿ ਰਿਹਾ। ਮੇਰਾ ਕਮੈਂਟ ਜਿਹੜਾ ਨਾ ਉਹ ਡਿਫਰੈਂਟ ਪੈਰਾਇਜ ਸੀਗਾ। ਉਹ ਇਹ ਸੀਗਾ ਕਿ ਰਿਗਵੇਦ ਦੇ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਡੋਮੀਨੇਟ ਕੀਤਾ ਨਾ ਜੀ ਏਰੀਅਨਸ ਨੇ, ਜਿਹੜਾ ਪੁਰਾਣਾ ਕਲਚਰ ਸੀਗਾ ਉਹਦੇ ਨਾਲ ਇੰਟਰਮਿੰਗਲ ਹੋ ਕੇ ਉਹਨਾਂ ਤੇ ਰੂਲ ਕਰਕੇ ਤੇ ਫਿਰ ਉਹਨਾਂ ਦੀ ਵੋਕੈਬਲਰੀ ਇਹਨਾਂ ਸਾਰੀਆਂ ਚੀਜ਼ਾਂ 'ਚ ਵੀ ਆ ਗਈ। ਹਾਲਾਂਕਿ ਯੋਗ ਉਸ ਤੋਂ ਬਹੁਤ ਪਹਿਲਾਂ ਹੈ, ਸਿੱਧਾਂ ਦੀ ਜ਼ੁਬਾਨ 'ਚ ਹੈ, ਲੇਕਿਨ ਜਦੋਂ ਲੋਕਾਂ ਦੀ ਜ਼ੁਬਾਨ 'ਚ ਆਇਆ ਤੇ ਲੋਕਾਈ ਦੀ ਜ਼ੁਬਾਨ ਦੇ ਵਿੱਚ ਉਹਨਾਂ ਦੇ ਬੇਸ਼ੁਮਾਰ ਲਫ਼ਜ਼ ਡੋਮੀਨੈਂਟ ਕਲਚਰ ਦੇ ਸ਼ਾਮਲ ਹੋ ਗਏ ਜਾਂ ਉਹਨਾਂ ਦੀ ਕਹਾਣੀਆਂ ਨਾਲ ਸ਼ਾਮਲ ਹੋ ਗਈਆਂ। 64 ਉਹ ਜਿਹੜੀਆਂ ਦਾਸੀਆਂ ਸ਼ਾਮਲ ਹੋ ਗਈਆਂ, ਦੂਸਰੇ ਸ਼ਾਮਲ ਹੋ ਗਏ। ਚਲੋ ਮੈਂ ਮੇਰਾ ਜਿਹੜਾ ਪੁਆਇੰਟ ਜਿਹੜਾ ਹੈਗਾ ਹਿਸਟਰੀ ਦੇ ਬਾਰੇ 'ਚ, ਔਰ ਜਿਹੜਾ ਮੈਂ ਚਾਹੁੰਦਾ ਕਿ ਤੁਸੀਂ ਉਹਨੂੰ ਕ੍ਰਿਟੀਕਲੀ ਇਵੈਲੂਏਟ ਕੀਤਾ ਕਰੋ ਔਰ ਉਹਨੂੰ ਦੇਖੋ, ਇਹਦੇ ਨਾਲ ਇੱਕ ਨਵੀਂ ਤਰ੍ਹਾਂ ਦੀ ਹਿਸਟਰੀ ਲਿਖੀ ਜਾ ਸਕਦੀ ਹੈ। ਅੱਛਾ ਜੀ, ਅੱਗੇ ਉਹੀ ਗੱਲ ਹੋਈ ਨਾ ਸਰ ਜੀ, ਜਦ ਉਹ ਡਾਕੂਮੈਂਟ ਹੋਇਆ ਫॉर द ਫਰਸਟ ਟਾਈਮ, ਉਦੋਂ ਤੋਂ ਹੀ ਉਹਨਾਂ ਸਮਝਿਆ ਕਿ ਸ਼ੁਰੂ ਵੀ ਇੱਥੋਂ ਹੀ ਹੋਇਆ। ਇਟਸ ਨਾਟ ਅ ਕੁਐਸਚਨ ਕਿ ਸ਼ੁਰੂ ਉਦੋਂ ਹੋਇਆ, ਸ਼ੁਰੂ ਪਹਿਲਾਂ ਹੋ ਚੁੱਕਾ ਸੀ, ਪਰ ਡਾਕੂਮੈਂਟਡ ਐਟ ਦੈਟ ਟਾਈਮ। ਸੋ ਉਹਨਾਂ ਨੇ ਫਿਰ ਜਿੱਥੋਂ ਡਾਕੂਮੈਂਟ ਹੋਇਆ ਉੱਥੋਂ ਫਿਰ ਉਹਨੂੰ ਸ਼ੁਰੂ ਕਰ ਲਿਆ ਕਿ ਇਦੋਂ ਹੀ ਹੋਇਆ ਸ਼ੁਰੂ। ਅੱਛਾ, ਬਾਈ ਦਾ ਵੇ ਜਿਹੜੀ ਰਿਟਨ ਡਾਕੂਮੈਂਟੇਸ਼ਨ ਹੈ ਨਾ, ਜਿਹੜੀ ਰਿਟਨ ਡਾਕੂਮੈਂਟੇਸ਼ਨ ਹੈ ਉਹ ਤਾਂ ਕੋਈ 14ਵੀਂ 15ਵੀਂ ਸਦੀ ਜਾ ਕੇ ਹੋਈ ਹੈ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜੇ ਆਪਣਾ ਏਰੀਅਨ ਜਿਹੜੇ ਪ੍ਰੋਹਤ ਸਨ, ਉਹ
ਜਿਹੜਾ ਵੇਦਾਂ ਨੂੰ ਲਿਖਣਾ ਜਿਹੜਾ ਹੈ ਉਹ ਗੁਨਾਹ ਸਮਝਦੇ ਸਨ। ਇਟ ਵਾਜ਼ ਅ ਸਿਨ ਟੂ ਰਾਈਟ ਡਾਊਨ ਦਾ ਵੇਦ। ਤੇ ਖੁਦ ਵੇਦ ਵੀ ਜਿਹੜੇ ਨੇ ਉਹ 14ਵੀਂ 15ਵੀਂ ਸਦੀ ਜਾ ਕੇ ਕਿਤੇ ਲਿਖੇ ਗਏ ਨੇ। So everything was transferred orally before Orally, that. yes. Wow, that's mad. ਅੱਛਾ ਉਸ ਤੋਂ ਲੇਕਿਨ ਇਹ ਹੈ ਕਿ ਰਿਟਨ ਜਿਹੜੀ ਚੀਜ਼ ਹੈ ਉਹ ਅਵੇਲੇਬਲ ਹੈ ਮੈਸੋਪੋਟੇਮੀਆ ਦੇ ਵਿੱਚ। ਈਵਨ ਇਹ ਹੜੱਪਾ ਦੀ ਤਹਿਜ਼ੀਬ ਦਾ ਜ਼ਿਕਰ ਹੈ, ਮੇਹਰਗੜ੍ਹ ਦੇ ਵਿੱਚੋਂ ਜ਼ਿਕਰ ਹੈ, ਕਿਉਂਕਿ ਹੜੱਪਾ ਔਰ ਮੋਹਨਜੋਦਾੜੋ ਦੀ ਤਹਿਜ਼ੀਬ ਡੈਸੀਫਰ ਨਹੀਂ ਹੋਈ, ਇਹਨਾਂ ਨੂੰ ਪੜ੍ਹਿਆ ਨਹੀਂ ਜਾ ਸਕਿਆ। ਅਦਰਵਾਈਜ਼ ਰਿਟਨ ਫਾਰਮ ਦੇ ਵਿੱਚ ਮੌਜੂਦ ਜ਼ਰੂਰ ਹੈ 7000 ਸਾਲ ਪੁਰਾਣੀਆਂ ਚੀਜ਼ਾਂ। ਆਹ ਲੇਕਿਨ ਉਹ ਤਾਂ ਪੜ੍ਹੀ ਗਈ ਹੈ ਨਾ, ਮੈਸੋਪੋਟੇਮੀਆ ਲਈ ਪੜ੍ਹੀ ਗਈ ਹੈ ਨਾ। ਹਾਂ। ਅੱਛਾ ਜੀ, 6 ਜਤੀ ਤੇ 10 ਉਤਾਰ ਆਏ ਵਿੱਚ ਆਬੇ ਹਯਾਤ ਦੇ ਝੇਲੀਆਂ ਵੋ। ਮਤਲਬ ਉਸ ਵੇਲੇ ਜਦੋਂ ਮੁੰਦਰਾਂ ਤਿਆਰ ਹੋਈਆਂ ਨੇ ਤੇ ਉਸ ਵੇਲੇ 6 ਜਤੀ ਜਿਹੜੇ ਨੇ ਉਹਨਾਂ ਚ ਮੰਨੇ ਜਾਂਦਾ ਹੈ ਭੀਸ਼ਮ ਪਿਤਾਮਾ, ਪੂਰਨ ਗੋਪੀਚੰਦ, ਗੋਰਖਨਾਥ, ਫੁੰਮਣ, ਹਨੂਮਾਨ, ਇਹ ਮੰਨੇ ਜਾਂਦੇ ਨੇ 6 ਜਤੀ ਤੇ 10 ਅਵਤਾਰ। 10 ਅਵਤਾਰਾਂ ਦੇ ਵਿੱਚ ਜਿਹੜਾ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ ਪਰਸ਼ੁਰਾਮ, ਰਾਮਚੰਦਰ, श्री कृष्ण, कलगीधर, नरसिंह, ये नाम है। ये 10 ਜਿਹੜੇ ਨੇ ਇਹ ਮੈਂ ਇਹਨਾਂ ਦਾ ਜਿਹੜਾ ਇਹ ਇਹਨਾਂ ਦੇ ਨਾਮ ਹੈ ਦਿੱਤੇ ਨੇ ਕਿਤਾਬ 'ਚ, ਇਹ ਤੁਸੀਂ ਵੇਖ ਲਿਓ। ਲਓ ਜੀ ਹੁਣ ਕੋ ਪੜੋ ਇਹਨੂੰ। I'll try. ਛੇਲਿਆਂ ਗੁਰੂ ਦਾ ਬਚਨ ਪ੍ਰਵਾਨ ਕੀਤਾ, ਜਾ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ। ਸਭਾ 360 ਜਾ ਪਾਵੇ ਤੀਰਥ ਵਾਚ ਗਵਾਰਾ। ਪਾਵੇ ਤੀਰਥ ਵਾਚ ਗਵਾਰਾ ਦੀ ਮੰਤਰਾਂ ਕੀਲੀਆਂ ਨੇ। ਨਵੇਂ ਨਾਥ 52 ਬੀਰ ਆਏ, ਚੌਸਠ ਜੋਗਨ ਨਾਲ ਰਸੀਲੀਆਂ ਨੇ। 6 ਜਤੀ ਤੇ 10 ਅਵਤਾਰ ਆਏ, ਵਿੱਚ ਆਬ ਹਯਾਤ ਦੇ ਜੀਲੀਆਂ ਨੇ। ਹਾਂਜੀ, ਅੱਛਾ ਜੀ। ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਸਰ ਜੀ, ਜਿਹੜੇ ਰਾਣਾ ਸਾਹਿਬ ਵੀ ਗੱਲ ਕਰ ਰਹੇ ਸੀਗੇ, is it because ਕਿ ਇਹਨਾਂ ਨੇ ਫਿਰ ਆ ਕੇ ਰਿਲੀਜਨ ਦੇ ਤੌਰ ਤੇ ਉਹਨੂੰ ਆਰਗੇਨਾਈਜ਼ ਕੀਤਾ ਐਂਡ ਉਹਨੂੰ ਜਿੱਥੋਂ ਆਪ ਸ਼ੁਰੂ ਹੋਏ ਉੱਥੋਂ ਉਹਨੂੰ ਪ੍ਰੋਪੋਗੇਟ ਕੀਤਾ ਤੇ ਤਾਂ ਇਹਨਾਂ ਨੇ ਦੁਨੀਆ ਦੇ ਵਿੱਚ ਇਹ ਗੱਲ ਆਮ ਕੀਤੀ। ਉਹੀ ਨਾ ਕਿ ਵੀ ਇਹਨਾਂ ਨੇ ਉਹਨੂੰ ਇਹਨਾਂ ਨੇ ਆਰਗੇਨਾਈਜ਼ ਫੈਸ਼ਨ ਇਸ ਗੱਲ ਨੂੰ ਇਹਨਾਂ ਨੇ ਫੈਲਾਇਆ ਕਿ ਹੁਣ ਤੋਂ ਉਸ ਟਾਈਮ ਤੋਂ ਸ਼ੁਰੂ ਹੋਇਆ ਸਭ ਕੁਝ ਵੇਦਾਂ ਤੋਂ। ਮਤਲਬ ਜਦੋਂ ਯੂਰਪੀਅਨ ਪਹੁੰਚੇ ਨਾ ਉੱਥੇ ਸਭ ਹਿੰਦੁਸਤਾਨ 'ਚ, ਤੇ ਉਹਨਾਂ ਨੂੰ ਜਿਹੜਾ ਰਿਟਨ ਮਟੀਰੀਅਲ ਮਿਲਿਆ ਉਹ ਇਹ ਹਿੰਦੂ ਯਾਨੀ ਵੇਦਾਂ ਦਾ ਹੀ ਜਿਹੜਾ ਸੀ ਉਹ ਹੀ ਉਹਨਾਂ ਨੂੰ ਮਿਲਿਆ। ਬਾਕੀ ਸਾਰੀਆਂ ਜਿਹੜੀਆਂ ਸੀ ਉਹ ਓਰਲ ਟ੍ਰੈਡੀਸ਼ਨ ਸਨ, ਲਿਖੀ ਹੋਈ ਸਿਰਫ ਇਹ ਸੀ। ਤੇ ਕਿਉਂਕਿ ਯੂਰਪੀਅਨਸ ਦਾ ਜਿਹੜਾ ਬਾਇਸ ਹੈ ਉਹ ਲਿਖੀ ਵਾਲੀ ਐਵੀਡੈਂਸ ਤੇ ਜ਼ਿਆਦਾ ਹੈਗਾ ਹੈ, ਇਸ ਲਈ ਉਹਨਾਂ ਨੇ ਉਹਦੇ ਉੱਤੇ ਉਹਨੂੰ ਉੱਥੋਂ ਸ਼ੁਰੂ ਕਰ ਲਿਆ। ਦੇਖੋ ਨਾ ਜੀ, ਤੁਸੀਂ ਜੋ ਕੁਝ ਅਸੀਂ ਅੱਜ ਸਮਝਦੇ ਹਾਂ ਉਸ ਉਹਨਾਂ ਵੇਲਿਆਂ ਦੇ ਬਾਰੇ 'ਚ ਉਹ ਕਿੰਨਾ ਮੁਖਤਲਿਫ ਹੈ, ਉਹਦਾ ਅੰਦਾਜ਼ਾ ਤੁਸੀਂ ਇਸ ਤੋਂ ਲਾਓ ਕਿ ਸਿਕੰਦਰ ਨੇ 321 ਜਾਂ 323 BC ਦੇ ਵਿੱਚ ਪੰਜਾਬ ਤੇ ਹਮਲਾ ਕੀਤਾ ਸੀ, ਤੇ ਜਿਹੜੇ ਗ੍ਰੀਕ ਸਨ ਉਹ
ਉਸ ਵੇਲੇ ਦੇ ਸਭ ਤੋਂ ਜ਼ਿਆਦਾ ਜਾਣੀ ਜਾਣ ਲੋਕ ਸਨ, ਮਤਲਬ ਫਿਲਾਸਫਰ ਸਨ ਤੇ ਬਾਕੀ ਇਲਮਾਂ 'ਚ ਵੀ ਅੱਗੇ ਸਨ। ਤੇ ਉਹਨਾਂ ਦਾ ਇਹ ਖਿਆਲ ਸੀਗਾ ਕਿ ਪੰਜਾਬ ਤੋਂ ਅੱਗੇ ਦੁਨੀਆ ਮੁੱਕ ਜਾਂਦੀ ਹੈ, ਅੱਗੇ ਇੱਕ ਲੰਮਾ ਡੈਜ਼ਰਟ ਹੈ, ਇਨਫਿਨਿਟ ਡੈਜ਼ਰਟ ਹੈ ਅੱਗੇ, ਬਸ ਇੱਥੋਂ ਤੱਕ ਦੁਨੀਆ ਹੈ। ਤੇ ਸਿਕੰਦਰ ਜਿਹੜਾ ਸੀ ਉਹ ਕਨਵਿੰਸ ਸੀਗਾ ਇਸ ਗੱਲ ਦੇ ਉੱਤੇ ਕਿ ਉਹ ਦੁਨੀਆ, ਸਾਰੀ ਦੁਨੀਆ ਨੂੰ ਫਤਹ ਕਰਨ ਦੇ ਬਿਲਕੁਲ ਕਲੋਜ਼ ਆ ਗਿਆ ਹੈ, ਔਰ ਉਹਦੀ ਜੇ ਫੌਜਾਂ ਜਿਹੜੀਆਂ ਨੇ ਉਹ ਬਗਾਵਤ ਨਾ ਕਰਦੀਆਂ ਤੇ ਉਹਨੇ ਦੁਨੀਆ ਫਤਹ ਕਰ ਲਈ ਹੈ। ਉਹਦੇ ਜ਼ਿਹਨ ਦੇ ਵਿੱਚ ਦੁਨੀਆ ਇੱਥੋਂ ਤੱਕ ਹੀ ਆਉਂਦੀ ਸੀ, ਪੰਜਾਬ ਦੀ ਵਸੋਂ ਤੱਕ। ਅੱਛਾ ਜੀ, ਅੱਗੇ ਚਲੀਏ ਜੀ। 275 ਦਿਨ 4 ਬਨਾਸ ਕਾ ਮੁੰਦਰਾ, ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ, ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀ ਚਾਹ ਸਵਾਰਿਆ ਨੇ, ਗਿਲੇ ਗਜ਼ਬ ਕ੍ਰੋਧ ਦੀ ਗੱਲ ਆਹੀ, ਸਭਾ ਜੀਉ ਦੇ ਅੰਦਰ ਹੀ ਮਾਰਿਆ ਨੇ, ਜ਼ੋਰ ਵਰਾਂ ਦੀ ਗੱਲ ਹੈ ਬਹੁਤ ਮੁਸ਼ਕਿਲ, ਜਾਣ ਬੁੱਝ ਕੇ ਬਦੀ ਵਸਾਰਿਆ ਨੇ, ਗੁਰੂ ਕੀਤਾ ਸੋ ਉਹਨਾਂ ਪ੍ਰਵਾਨ ਕੀਤਾ, ਨਿਰਵਾ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ, ਨਿਰਦਾ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ, ਘੁੱਟ ਵੱਟ ਕੇ ਗੁਰੂ ਨੂੰ क्षमा ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ, ਗਹਿਣਾ ਕੱਪੜਾ ਕੁੱਲ ਤਾਰਾਜ ਕੀਤਾ, ਹੁਸਨ ਬਾਵਣੀ ਚਾ ਉਜਾੜਿਆ ਨੇ, ਲਿਆ ਉਸ ਤਰ੍ਹਾਂ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਅਤ ਚਾ ਧਾਰਿਆ ਨੇ, ਵਾਰਿਸ ਸ਼ਾਹ ਬਿਨ ਹੁਕਮ ਦੇ ਪਈ ਫੈਂਟੀ, ਲੱਖ ਵੈਰੀਆਂ ਢੱਕ ਕੇ ਮਾਰਿਆ ਨੇ। ਠੀਕ ਹੈ ਜੀ। ਉਹਨਾਂ ਨੇ ਜਿਹੜੇ ਚੇਲੇ ਸਨ ਉਹਨਾਂ ਨੇ ਯਾਦ ਕੀ ਹੋਇਆ, ਚੇਲਿਆਂ ਨੇ ਆਪਣਾ ਜਿਹੜੀਆਂ ਮੁੰਦਰਾਂ ਨੇ ਉਹ ਬਣਾ ਸੁਕਾ ਕੇ ਤੇ ਗੁਰੂ ਦੇ ਸਾਹਮਣੇ ਪੇਸ਼ ਕਰਤੀਆਂ। ਜਿਹੜੀਆਂ ਮੁੰਦਰਾਂ ਬਣਦੀਆਂ ਸਨ ਇਹ ਲੱਕੜੀ ਤੋਂ ਬਣਦੀਆਂ ਸਨ, ਲੱਕੜੀ ਦੀ ਚਮਕ ਤੋਂ। ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਪਹਿਲੇ ਤੇ ਗੁੱਸੇ ਨਾਲ ਉਹਨਾਂ ਨੇ ਗੁੱਸੇ 'ਚ ਆ ਕੇ ਸਾਰੀ ਗੱਲ ਵਿਗਾੜ ਦਿੱਤੀ ਸੀ, ਤੇ ਫਿਰ ਗੁਰੂ ਤੋਂ ਡਰ ਕੇ ਉਹਨਾਂ ਨੂੰ ਸਵਾਰਿਆ, ਗੁਰੂ ਦੀ ਚਾਹ ਸਵਾਰਿਆ ਨੇ। ਸਵਾਰਨਾ ਹੁੰਦਾ ਡੈਕੋਰੇਟ ਕਰਨਾ, ਕਰੈਕਟ ਕਰਨਾ, ਯਾਨੀ ਟੂ ਪੁੱਟ ਇਨ ਰਾਈਟ ਪੋਜੀਸ਼ਨ। ਗਿਲੇ ਗਜ਼ਬ ਕ੍ਰੋਧ ਦੀ ਗੱਲ ਆਈ, ਜਿਹੜੀ ਗੱਲ ਉਹਨਾਂ ਦੀ ਸੀ ਚੇਲਿਆਂ ਦੀ, ਉਹ ਤੇ ਕ੍ਰੋਧ ਮਤਲਬ ਦੁਸ਼ਮਣੀ ਦੀ ਵਾਲੀ ਗੱਲ ਸੀਗੀ, ਤੇ ਸਭਾ ਜੀਉ ਦੇ ਅੰਦਰ ਹੀ ਮਾਰਿਆ ਨੇ। ਤੇ ਉਹਨਾਂ ਸਾਰਾ ਚੇਲਿਆਂ ਨੇ ਉਹ ਆਪਣੇ ਦਿਲ 'ਚ ਹੀ ਉਹਨੂੰ, ਉਹ ਜਿਹੜੀ ਕ੍ਰੋਧ ਸੀ ਉਹਨਾਂ ਦਾ, ਜਿਹੜਾ ਦੁਸ਼ਮਣੀ ਦਾ ਜਜ਼ਬਾ ਸੀ, ਉਹਨੂੰ ਆਪਣੇ ਅੰਦਰ ਹੀ ਮਾਰ ਲਿਆ। ਜ਼ੋਰ ਵਰਾਂ ਦੀ ਗੱਲ ਹੈ ਬਹੁਤ ਮੁਸ਼ਕਿਲ। ਇਹ ਮਤਲਬ ਇਹ ਹੈ ਕਿ ਜਿਹੜਾ ਜ਼ੋਰਾਵਰ ਬੰਦਾ ਹੁੰਦਾ ਹੈ ਉਹਦੀ ਗੱਲ ਜਿਹੜੀ ਹੈ ਉਹ ਬੜੀ ਮੁਸ਼ਕਿਲ ਹੁੰਦੀ ਹੈ, ਉਹਨੂੰ ਰੱਦਣਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਜਾਣ ਬੁੱਝ ਕੇ ਬਦੀ ਵਸਾਰਿਆ ਨੇ, ਤੇ ਉਹਨਾਂ ਨੇ ਜਾਣ ਬੁੱਝ ਕੇ ਚੇਲਿਆਂ ਨੇ
ਜਿਹੜੀ ਬਦੀ ਮਤਲਬ ਜਿਹੜੀ ਉਹਨਾਂ ਦੇ ਖਿਆਲ ਦੇ ਵਿੱਚ ਭੈੜਾ ਕੰਮ ਹੋ ਰਿਹਾ ਸੀ ਉਹਨੂੰ ਉਹਨਾਂ ਨੇ ਭੁਲਾ ਕੇ ਕਰ ਦਿੱਤਾ। ਮਤਲਬ ਜਿਹੜੇ ਜ਼ੋਰਾਵਰ ਲੋਕ ਨੇ ਉਹਨਾਂ ਦੇ ਮੁਕਾਬਲੇ ਵਿੱਚ ਜਿਹੜੇ ਮਾੜੇ ਲੋਕ ਨੇ ਉਹ ਜਾਣਦੇ ਹੋਏ ਵੀ ਜ਼ੋਰਾਵਰਾਂ ਦੀ ਗੱਲ ਮੰਨ ਲੈਂਦੇ ਨੇ, ਭਾਵੇਂ ਉਹਨਾਂ ਨੂੰ ਦਿਲ 'ਚ ਪਤਾ ਹੀ ਹੋਵੇ ਕਿ ਇਹ ਗਲਤ ਹੋ ਰਿਹਾ ਹੈ। ਗੁਰੂ ਕਿਆ ਸੋ ਇਹਨਾਂ ਪ੍ਰਵਾਨ ਕੀਤਾ। ਗੁਰੂ ਨੇ ਉਹਨਾਂ ਨੂੰ ਜਿਹੜਾ ਉਹ ਕਿਹਾ, ਗੁਰੂ ਨੇ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਮੰਨ ਲਿਆ। ਨਿਰਦਾ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ। ਨਿਰਦਾ ਪੁੱਠੀਆਂ, ਪੁੱਠੀ ਨੀਅਤ, ਯਾਨੀ ਉਹਨਾਂ ਦੀ ਨੀਅਤ ਪੁੱਠੀ ਸੀ। ਉਹਨਾਂ ਦਿਲੋਂ ਨਹੀਂ ਸੀ ਮੰਨਿਆ ਤੇ ਬਾਜ਼ੀ ਹਾਰਿਆ ਨੇ। ਘੁੱਟ ਵੱਟ ਕੇ ਕ੍ਰੋਧ ਨੂੰ ਛਮਾ ਕੀਤਾ, ਯਾਨੀ ਚੇਲਿਆਂ ਨੇ ਘੁੱਟ ਵੱਟ ਕੇ ਜਿਹੜਾ ਕ੍ਰੋਧ ਸੀਗਾ, ਜਿਹੜੀ ਦੁਸ਼ਮਣੀ ਦਾ ਜਿਹੜਾ ਜਜ਼ਬਾ ਸੀ, ਉਹ ਤੋਂ ਮਾਫੀ ਮੰਗ ਲਈ। ਕਾਈ ਮੋੜ ਕੇ ਗੱਲ ਨਾ ਸਾਰਿਆਂ ਨੇ, ਤੇ ਉਹਨਾਂ ਨੇ ਫਿਰ ਹੋਰ ਕੋਈ ਗੱਲ ਜਿਹੜੀ ਆ ਉਹ ਐਡ ਨਹੀਂ ਕੀਤੀ। ਗਹਿਣਾ ਕੱਪੜਾ ਕੁੱਲ ਦਾ ਰਾਜ ਕੀਤਾ, ਹੁਸਨ ਬਾਵਣੀ ਚਾਅ ਉਜਾੜਿਆ ਨੇ। ਹੁਣ ਇਹ ਮਿਸਰਾ ਇਹਦੇ ਵਿੱਚ ਇੱਥੋਂ ਕਿਉਂ ਆ ਗਿਆ ਕਿ ਉਹਨਾਂ ਨੇ ਗਹਿਣਾ ਕੱਪੜਾ, ਗਹਿਣਾ ਦਾ ਮਤਲਬ ਤੇ ਹੁੰਦਾ ਜ਼ੇਵਰ, ਕੱਪੜਾ ਕੁੱਲ ਤਰਾਜ ਕਰਨਾ। ਤਰਾਜ ਕਰਨ ਦਾ ਮਤਲਬ ਹੈ ਡਿਸਟਰਾਇ ਕਰਨਾ। ਹੁਸਨ ਬਾਵਣੀ ਯਾਨੀ ਹੁਸਨ ਦੀ ਜਾਗੀਰ ਜਿਹੜੀ ਹੈ ਉਹਨੂੰ ਉਜਾੜ ਦਿੱਤਾ। ਲਿਆ ਉਸ ਤਰ੍ਹਾਂ ਗੁਰੂ ਦੇ ਹੱਥ ਦਿੱਤਾ, ਤੇ ਉਹਨਾਂ ਨੇ ਗੁਰੂ ਦੇ ਉਸ ਤਰ੍ਹਾਂ ਲੈ ਕੇ ਤੇ ਗੁਰੂ ਨੂੰ ਹੱਥ ਵਿੱਚ ਦੇ ਦਿੱਤਾ ਤਾਂ ਕਿ ਉਹ ਰਾਂਝੇ ਨੂੰ ਜੋਗੀ ਕਰੇ। ਜੋਗੀ ਕਰਨ ਦੀ ਨੀਅਤ ਚ ਆਧਾਰਿਆ ਨੇ। ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੈਂਟੀ, ਮਤਲਬ ਜਦੋਂ ਹੁਕਮ ਦੀ ਫੈਂਟੀ, ਜੁਰਮਾਨਾ, ਫੈਂਟੀ ਦਾ ਮਤਲਬ ਹੁੰਦਾ ਜੁਰਮਾਨਾ, ਵੈਸੇ ਬਾਈ ਦਾ ਵੀ ਲਿਟਰਲ ਮਤਲਬ, ਯਾਨੀ ਜਦੋਂ ਹੁਕਮ ਦਾ ਜੁਰਮਾਨਾ ਹੋਇਆ ਤੇ ਫਿਰ ਭਾਵੇਂ ਦੁਸ਼ਮਣ ਸਨ ਉਹਨਾਂ ਨੂੰ ਵੀ ਉਹਨਾਂ ਨੇ ਧੱਕੇ ਮਾਰਿਆ, ਮਤਲਬ ਉਹਨਾਂ ਨੂੰ ਵੀ ਧੱਕੇ ਨਾਲ ਬਣਾ ਲਿਆ। ਇਹ ਮਤਲਬ ਹੈ ਇਹਦਾ। ਚਲੋ ਜੀ, ਜਿਹੜੇ ਤੁਸੀਂ ਕਹਿੰਦੇ ਨਾ ਗਹਿਣੇ ਔਰ ਉਹ ਜਿਹੜਾ ਹੁਸਨ ਦਾ ਹੀ ਹੈ ਉਹ ਜਿਹੜਾ ਵੀ ਮੇਰੇ ਖਿਆਲ ਚ ਜਿਹੜਾ ਉਹਨੇ ਰਾਂਝੇ ਨੇ ਸਭ ਕੁਝ ਪਾਇਆ ਸੀ ਨਾ ਐਟ ਦੈਟ ਟਾਈਮ, ਕੰਨਾਂ ਦੇ ਵਿੱਚ ਮੁੰਦਰਾ, ਉਹਨਾਂ ਨੂੰ ਡਿਸਟਰੋਏ ਕੀਤਾ ਫਿਰ ਉਹਨੇ। ਹਾਂ, ਉਹ ਹੋ ਸਕਦਾ, ਹੋਰ ਤੇ ਉੱਥੇ ਕੁਛ ਨਹੀਂ ਨਾ ਹੈਗਾ। ਚੇਲਿਆਂ ਕੋਲ ਤਾਂ ਗਹਿਣਾ ਕੱਪੜਾ ਨਹੀਂ ਹੈਗਾ ਨਾ, ਉਹ ਤਾਂ ਸਿਰਫ ਰਾਂਝੇ ਕੋਲ ਹੀ ਹੈ। ਚਲੋ ਜੀ, ਕਿੰਨੇ ਪੜ੍ਹਨਾ ਹੈ? ਹਾਂਜੀ, ਪੜ੍ਹ ਦਿੰਨੀ ਆ ਜੀ, ਪਰ ਜਿੰਨਾ ਸਾਡੇ ਕੋਲ ਲਿਖਿਆ ਇੱਕ ਲਾਈਨ ਸਾਡੇ ਕੋਲ ਹੈ ਨਹੀਂ ਗਹਿਣੇ ਕੱਪੜਿਆਂ ਵਾਲੀ। ਜੋ ਤੂੰ ਛੱਡੋ ਤੁਸੀਂ, ਜਿਹੜੀ ਨਹੀਂ ਹੈਗੀ ਨਹੀਂ ਹੈਗੀ। ਦਿਨ ਚਾਰ ਬਣਾਏ ਸੁਕਾਏ ਮੁੰਦਰਾਂ, ਬਾਲਨਾਥ ਦੀ ਨਜ਼ਰ ਗੁਜ਼ਾਰਿਆ ਨੇ। ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀ ਚਾਹ ਸਵਾਰਿਆ ਨੇ। ਜ਼ੋਰਾਵਰਾਂ ਦੀ ਗੱਲ ਹੈ ਬਹੁਤ ਮੁਸ਼ਕਿਲ, ਜਾਣ ਬੁੱਝ ਕੇ ਬਦੀ ਵਿਸਾਰਿਆ ਨੇ। ਸਰ ਜੀ ਅਗੇਨ ਇਹ ਵੀ ਸੁਸਾਇਟੀ ਦੀ ਉਹੀ ਗੱਲ ਕਰ ਰਹੇ ਨੇ ਕਿ ਇਹ ਤੇ ਮਤਲਬ ਇਟਸ ਕਾਮਨ, ਮਤਲਬ ਇੱਕ ਚੀਜ਼ ਉਹ ਕਹਿ ਰਹੇ ਨੇ ਕਿ ਕਦੇ ਵੀ ਜ਼ੋਰਾਂ ਵਰਾਂ ਦੀ ਗੱਲ ਤੁਸੀਂ ਮੋੜ ਨਹੀਂ ਸਕਦੇ। ਦਿਸ ਇਜ਼ ਲਾਈਕ ਅ ਜਨਰਲ ਆਰਗੂਮੈਂਟ, ਰਾਈਟ। ਗੁਰੂ ਕਿਹਾ ਹੈ ਇੰਨਾ ਪ੍ਰਵਾਨ ਕੀਤਾ, ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ। ਘੁੱਟ ਵੱਟ ਕੇ ਕ੍ਰੋਧ ਨੂੰ ਛਮਾ ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ। ਨਿਆਏ ਉਸ ਤਰ੍ਹਾਂ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਤ ਚਾਹ ਧਾਰਿਆ ਨੇ। ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੈਟੀ, ਲੱਖ ਵੈਰੀਆਂ ਤੱਕ ਕੇ ਮਾਰਿਆ ਨੇ। ਚਲੋ ਅੱਜ ਮੇਰਾ ਖਿਆਲ ਇੱਥੋਂ ਤੱਕ ਕਾਫੀ ਹੈ। ਠੀਕ ਹੈ ਜੀ। ਵੈਸੇ ਵੀ ਅਸੀਂ ਅੱਜ 90 ਮਿੰਟ ਦਾ ਸਾਡਾ ਇਹ ਹੈ। ਹਾਂ, ਬਹੁਤ ਅੱਛਾ। Okay, do you want to stop recording? Okay, can I ask you a question, Dr. Manzoor, about recording ਬੰਦ ਕਰੋ।